ਕੋਈ ਮੈਨੂੰ ਸਮਝਾਉਣ ਵਾਲਾ ਨਹੀਂ ਸੀਗਾ ਕਿ ਅਸੀਂ ਕੀ ਕਰ ਕੀ ਰਹੇ ਹਾਂ ਜਾਂ ਲਾਈਕ ਜਾਣਾ ਕਿੱਥੇ ਆ ਲਾਈਫ ਦੇ ਵਿੱਚ। ਬਟ ਸ਼ੁਰੂ ਤੋਂ ਇੱਕ ਚੀਜ਼ ਸੀਗੀ ਕੁਛ ਕਰਨਾ ਤੇ ਕੁਛ ਵਧੀਆ ਕਰਨਾ, ਸੈਟਲ ਨਹੀਂ ਹੋਣਾ, ਠੀਕ ਆ। ਸ਼ੁਰੂ 'ਚ ਆਇਆ ਮੈਂ ਬੇਸਮੈਂਟ 'ਚ ਰਹਿੰਦਾ ਸੀਗਾ, ਸਟੂਡੈਂਟ ਸੀਗਾ ਉਦੋਂ, ਤੇ ਮੇਰੇ ਨਾਲ ਭਾਜੀ ਰਹਿੰਦੇ ਸੀ, ਟਰੱਕ ਚਲਾਉਂਦੇ ਸੀ। ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਂ ਕਿਹਾ ਭਾਜੀ ਕੈਨੇਡਾ 'ਚ ਗਰੋ ਕਰਨਾ ਵਾ, ਤੁਸੀਂ ਦੱਸੋ। ਦੱਸੋ ਨੇ ਇੱਕ ਹਫ਼ਤਾ ਕੈਨੇਡਾ 'ਚ, ਕਹਿੰਦੇ ਪੜ੍ਹਾਈ ਛੱਡ ਦੇ, ਕੋਈ ਗੱਲ ਨਹੀਂ ਹੈਗਾ, ਟਰੱਕ ਚਲਾ, ਖੁੱਲ੍ਹਾ ਪੈਸਾ, ਠੀਕ ਆ। ਬਟ ਉਦੋਂ ਮੈਨੂੰ ਸਮਝ ਆਇਆ ਕਿ ਆਪਣੀ ਕਮਿਊਨਿਟੀ ਇੱਥੇ ਬਹੁਤ ਡਿਫਰੈਂਟ ਆ, ਜੋ ਆਪਾਂ ਇੰਡੀਆ ਤੋਂ ਡ੍ਰੀਮਸ ਲੈ ਕੇ ਆਉਂਦੇ ਹਾਂ ਉਹਨਾਂ ਨਾਲੋਂ ਬਹੁਤ ਡਿਫਰੈਂਟ ਚੀਜ਼ਾਂ ਨੇ, ਠੀਕ ਆ। ਬਟ ਮੇਰੇ ਕੋਲ ਇੱਕ ਸ਼ੁਰੂ ਤੋਂ ਹੀ ਸੀਗਾ ਕਿ ਇੱਕ ਰੀਚ ਆਊਟ ਕਰਨ ਦੀ ਕਪੈਸਿਟੀ ਸੀਗੀ ਕਿ ਮੈਂ ਹਮੇਸ਼ਾ ਜਾ ਕੇ ਰੀਚ ਆਊਟ ਕਰਦਾ ਸੀਗਾ। ਮੈਨੂੰ ਜਿੱਥੇ ਵੀ ਹੈਲਪ ਚਾਹੀਦੀ ਸੀ, ਤੁਹਾਡੇ ਸਾਰੇ ਜਿਹੜੇ ਸਟੂਡੈਂਟਸ ਹੋ, ਤੁਹਾਡੇ ਕਾਲਜਸ ਦੇ ਵਿੱਚ ਰਿਸੋਰਸਿਸ ਅਵੇਲੇਬਲ ਨੇ ਤੁਹਾਡੇ ਵਾਸਤੇ, ਸਾਰਿਆਂ ਵਾਸਤੇ, ਠੀਕ ਆ। ਬਟ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਰੀਚ ਆਊਟ ਕਿੱਥੇ ਕਰਨਾ, ਰਾਈਟ। ਸੋ ਜਿਹੜਾ ਅਸੀਂ ਇਹ ਮੈਂਟਰਸ਼ਿਪ ਪ੍ਰੋਗਰਾਮ ਲਿੱਤਾ ਵਾ, ਰੀਸੈਂਟਲੀ ਅਸੀਂ ਇੱਕ ਸਟੱਡੀ ਕੀਤੀ ਸੀ ਜਿਹਦੇ ਵਿੱਚ ਅਸੀਂ 2 ਜੌਬਸ ਅਪਲਾਈ ਕੀ ਲਾਈਕ ਪੋਸਟ ਕੀਤੀਆਂ ਸੀਗੀਆਂ। ਐਂਡ ਅਸੀਂ ਇੱਕ ਡਿਸਪੈਚਰ ਦੀ ਕੀਤੀ ਸੀ, ਇੱਕ IT ਦੀ ਜੌਬ ਕੀਤੀ ਸੀ। ਐਂਡ 100 ਲੋਕਾਂ ਨੂੰ ਅਸੀਂ ਅਪਲਾਈ ਕਰਨ ਵਾਸਤੇ ਕਿਹਾ ਸੀਗਾ, 98 ਨੇ ਡਿਸਪੈਚਰ ਦੀ ਜੌਬ ਵਾਸਤੇ ਅਪਲਾਈ ਕੀਤਾ ਸੀਗਾ। ਸਿਰਫ 2 ਰੈਜ਼ਿਊਮੇ ਆਏ ਸੀਗੇ ਸਾਡੇ ਕੋਲ ਜਿਹਨਾਂ ਨੇ IT ਦੀ ਜੌਬ ਵਾਸਤੇ ਅਪਲਾਈ ਕੀਤਾ ਸੀਗਾ। ਫਿਰ ਉਦੋਂ ਸਾਨੂੰ ਸਮਝ ਲੱਗਾ ਕਿ ਆਪਣੀ ਕਮਿਊਨਿਟੀ ਨੂੰ ਥੋੜੀ ਅਵੇਅਰਨੈਸ ਦੀ ਲੋੜ ਹੈ ਕਿ ਫੀਲਡ 'ਚ ਐਂਟਰ ਕਿਵੇਂ ਕਰਨਾ ਵਾ। ਉਹਦੇ ਵਾਸਤੇ ਅਸੀਂ ਇੱਕ ਮੈਂਟਰਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਵਾ। ਇਹ ਟੈਂਪਲੇਟ ਗੁਰਦੁਆਰੇ ਦੀ ਐਂਟਰੈਂਸ ਤੇ ਲੱਗਾ ਵਾ। ਤਾਂ ਜਿਹਨੂੰ ਵੀ ਤੁਹਾਨੂੰ ਰਿਜ਼ਿਊਮੇ ਦੇ ਵਿੱਚ ਹੈਲਪ ਚਾਹੀਦੀ ਆ, ਪ੍ਰੋਫੈਸ਼ਨਲ ਕਾਉਂਸਲਿੰਗ ਚਾਹੀਦੀ ਹੈ, ਕਿਵੇਂ ਕਰਨਾ ਵਾ। ਮੈਂ ਇੱਥੇ ਪੋਸਟ ਗ੍ਰੈਜੂਏਸ਼ਨ ਕੀਤੀ ਹੈ, ਮੈਂ 2 ਵਾਰੀ ਪੜ੍ਹਿਆ, ਗ੍ਰੈਜੂਏਸ਼ਨ ਕੀਤੀ ਹੈ, ਪੋਸਟ ਗ੍ਰੈਜੂਏਸ਼ਨ ਕੀਤੀ ਹੈ, ਕੰਮ ਕੀਤਾ ਵਾ ਐਜ਼ ਅ ਡਾਟਾ ਸਾਇੰਟਿਸਟ, ਠੀਕ ਆ। ਸੋ ਸਾਡੇ ਕੋਲ ਟੂਲਸ ਨੇ, ਰਿਸੋਰਸਿਸ ਨੇ, ਅਸੀਂ ਤੁਹਾਡੀ ਹੈਲਪ ਕਰਾਂਗੇ। ਨੈਕਸਟ 28 ਨੂੰ ਅਸੀਂ ਇੱਕ ਬੇਸ਼ਕ ਕੰਡਕਟ ਕਰ ਰਹੇ ਹਾਂ ਜਿਹਦੇ ਵਿੱਚ ਰਿਜ਼ਿਊਮੇ ਕਿਵੇਂ ਬਣਾਉਣਾ ਵਾ, ਜੌਬਸ ਕਿਵੇਂ ਅਪਲਾਈ ਕਰਨੀਆਂ ਨੇ, ਸਾਰਾ ਕੁਝ ਸਿਖਾਇਆ ਜਾਏਗਾ। ਤੁਸੀਂ WhatsApp 'ਤੇ ਮੈਨੂੰ ਮੈਸੇਜ ਕਰ ਸਕਦੇ ਹੋ, ਇਹ ਪੈਂਪਲੇਟ ਤੁਹਾਨੂੰ ਬਾਹਰੋਂ ਮਿਲ ਜਾਏਗਾ। ਬਾਕੀ ਅਸੀਂ ਆਪਣੀ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡੀ ਹੈਲਪ ਕਰ ਸਕੀਏ, ਤੁਹਾਡੇ ਸੁਪਨੇ ਪੂਰੇ ਕਰਨ ਵਾਸਤੇ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਕੋਲ ਇੱਥੇ ਬ੍ਰੈਂਟਨ ਹਸਪੀਟਲ ਦੇ ਵਿੱਚ ਹੀ ਉਹ ਵੀ ਸਟੂਡੈਂਟ ਹੀ ਆਏ ਸੀ ਜਿਨ੍ਹਾਂ ਨੇ ਮੈਨੂੰ ਦੱਸਿਆ, ਭਾਈ ਗਗਨਦੀਪ ਸਿੰਘ ਜੀ। ਉਹ ਹੁਣੇ ਸ਼ਿਫਟ ਖਤਮ ਕਰਕੇ ਸਿੱਧੇ ਇੱਥੇ ਆਪਣੇ ਕੋਲ ਪਹੁੰਚੇ ਨੇ। ਸੋ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਆ ਕੇ ਆਪਣੇ ਐਕਸਪੀਰੀਅੰਸ ਬਾਰੇ 4-5 ਮਿੰਟ ਦੇ ਵਿੱਚ ਤੇ ਕਿੱਦਾਂ ਆਪਾਂ ਇਹਨਾਂ ਬੱਚਿਆਂ ਦੀ, ਇਹਨਾਂ ਸਟੂਡੈਂਟਸ ਦੀ ਜੌਬ ਪਰਸਪੈਕਟਿਵ ਤੋਂ, ਪੋਜ਼ਿਟਿਵ ਪਰਸਪੈਕਟਿਵ ਤੋਂ ਜਾਂ ਹੈਲਥ ਪਰਸਪੈਕਟਿਵ ਤੋਂ ਵੀ ਜਿਹੜੀ ਹੈ ਮਦਦ ਆਪਾਂ ਕਰ ਸਕਦੇ ਹਾਂ। ਭਾਈ ਗਗਨਦੀਪ ਸਿੰਘ ਜੀ। ਮੈਂ ਇੱਥੇ 2017 ਚ ਆਇਆ ਸੀ, ਸਤੰਬਰ ਚ, ਐਜ਼ ਇੰਟਰਨੈਸ਼ਨਲ ਸਟੂਡੈਂਟ। ਮੇਰੀ ਨਰਸਿੰਗ ਇੰਡੀਆ ਤੋਂ ਹੀ ਕੀਤੀ ਸੀ ਕਿ ਮੈਂ ਇੱਥੇ 2 ਸਾਲ ਦੀ ਸਟੱਡੀ ਲਈ ਸੀਗੀ, ਹੈ ਨਾ। ਤਾਂ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਂਦਾ। ਮੈਂ 2020 ਚ ਲਾਇਸੈਂਸ ਦਾ ਐਗਜ਼ਾਮ ਦਿੱਤਾ ਸੀਗਾ ਅਤੇ ਉਸ ਤੋਂ ਬਾਅਦ ਮੈਂ ਬ੍ਰੈਂਪਟਨ ICU ਡਿਪਾਰਟਮੈਂਟ ਦੇ ਵਿੱਚ ਜੋਬ ਕਰਦਾ ਐਜ਼ ਅ ਰਜਿਸਟਰਡ ਨਰਸ। 3 ਸਾਲ ਹੋ ਗਏ ਹਨ ਉੱਥੇ ਕੰਮ ਕਰਦੇ। ਉੱਥੇ 2 ਸਾਲ ਹੋ ਗਏ, ਬਟ ਐਕਚੁਅਲ 3 ਸਾਲ ਹੋ ਗਏ ਨਰਸ ਕੰਮ ਕਰਦੇ। ਸਾਰਿਆਂ ਤੋਂ ਪਹਿਲਾਂ ਤਾਂ ਮੇਰੀ ਇਹ ਹੈ ਗੱਲ ਵੀ ਆਪਾਂ ਸਟੱਡੀ ਕਿੱਦਾਂ ਦੀ ਲੈ ਕੇ ਆਉਂਦੇ ਹਾਂ। ਸਾਰਿਆਂ ਨੂੰ ਪਤਾ ਆਪਾਂ ਇੱਥੇ $30-35,000 ਦਿੰਦੇ ਆ ਕੇ, ਤਾਂ ਉਹ ਖਾਤੇ ਨਹੀਂ ਜਾਣਾ ਚਾਹੀਦਾ ਆਪਣਾ। ਉਹ ਮਸਟ ਹੈ ਕਿ ਆਪਾਂ ਕਿਸੇ ਪੱਲੇ ਲਾਈਏ, ਉਹ ਨਾ ਹੋਵੇ ਵੀ ਆਪਾਂ ਸਿਰਫ ਵਰਕ ਪਰਮਿਟ ਦੇਖਦੇ ਹਾਂ ਤੇ PR ਕਾਰਡ ਕਦੇ ਸਵੈਪ ਨਹੀਂ ਹੁੰਦਾ ਗਾ, ਉਹਦੇ ਤੋਂ ਪੈਸੇ ਨਹੀਂ ਬਣਦੇ ਜੇ ਸਿੱਧੀ ਜਿਹੀ ਗੱਲ ਕਰੀਏ ਤਾਂ। ਤੇ ਜੇ ਆਪਾਂ ਮਤਲਬ ਕਹਿ ਲਓ ਇੱਥੋਂ ਦੇ ਪ੍ਰੋਫੈਸ਼ਨ 'ਚ ਜਾਣਾ ਗਾ ਜਾਂ ਦੇਖਣਾ ਗਾ ਕਿ ਕਿੱਥੋਂ ਤੱਕ ਜਾ ਸਕਦੇ, ਤਾਂ ਸਾਨੂੰ ਪੜ੍ਹਾਈ ਕਰਨੀ ਹੀ ਪੈਣੀ ਹੈ। ਤੇ ਆਪਾਂ ਸਾਰੇ ਜਿਹੜੇ ਇੱਥੇ ਇੰਟਰਨੈਸ਼ਨਲ ਸਟੂਡੈਂਟ ਆ ਰਹੇ ਆ, ਤਾਂ ਉਹਨਾਂ ਵਾਸਤੇ ਮੇਰੇ ਹਿਸਾਬ ਨਾਲ ਜੇ ਤੁਸੀਂ 30-35,000 ਲਾ ਕੇ ਆ ਰਹੇ ਹੋ ਤਾਂ ਆਪਾਂ ਨੂੰ ਉਹਦਾ ਫਾਇਦਾ ਕੱਢਣਾ ਚਾਹੀਦਾ ਹੈ ਨਾ। ਮੈਂ ਇੱਥੇ ਨਾਰਥਰਨ ਕਾਲਜ 'ਚ ਪੜ੍ਹਦਾ ਸੀ ਪਹਿਲਾਂ ਮੇਰਾ ਜਿਹੜਾ ਸਾਲ ਦਾ ਕੋਰਸ ਸੀ। ਮੈਂ ਦੂਜਾ ਕੋਰਸ ਨਾਇਗਰਾ ਲਿਆ ਜਿੱਥੇ ਕਿ ਕੰਮ ਵੀ ਘੱਟ ਹੈ ਤੇ ਮੇਰਾ ਕਾਲਜ ਵੀ 5 ਦਿਨ ਹੁੰਦਾ ਸੀਗਾ, ਪਰ ਮੈਨੂੰ ਉਹਦੀ ਆਊਟਕਮ ਪਤਾ ਸੀਗੀ ਵੀ ਕੀ ਹੋਣੀ ਅੱਗੇ, ਹੈ ਨਾ। 5 ਦਿਨ ਮਤਲਬ ਪੜ੍ਹਾਈ ਵੀ ਕਰਨੀ ਪਈ ਸੀਗੀ, ਇੱਥੇ ਮੈਂ 3 ਦਿਨ ਸੀਗਾ। ਇੱਥੇ ਸੌਖਾ ਹੋ ਸਕਦਾ ਸੀਗਾ ਇੱਥੇ 2 ਜਾਂ 3 ਦਿਨ ਦਾ ਕੋਰਸ ਲੈ ਕੇ। ਤਾਂ ਕਰਕੇ ਜਿਹੜੇ ਵੀ ਬੱਚੇ ਮਤਲਬ ਕਹਿ ਲਓ ਸਟੱਡੀ ਦੇ ਰਿਲੇਟਡ ਜਾਂ ਮੰਨ ਲਓ ਕਹਿ ਲਓ ਵੀ ਕਾਫੀ ਚੰਗੇ ਆ, ਜਿਨ੍ਹਾਂ ਨੂੰ ਲੱਗਦਾ ਕਰ ਸਕਦੇ ਆ, ਤਾਂ ਉਹਨਾਂ ਨੂੰ ਇਹ ਪਹਿਲ ਕਦਮੀ ਕਰਨੀ ਚਾਹੀਦੀ ਹੈ। ਤਾਂ ਦੂਸਰੀ ਜਿਹੜੀ ਗੱਲ ਹੈ ਵੀ ਆਪਣਾ ਨਹੀਂ ਤਾਂ 30-35,000 ਜੇ ਤੁਹਾਨੂੰ ਆਈਆਂ ਵੀ ਵਰਕ ਪਰਮਿਟ ਦੀ, ਫਿਰ ਤਾਂ ਸਿੱਧੀ LMI ਲੈਣ ਦਾ ਫਾਇਦਾ। ਫਿਰ ਆਪਾਂ ਕਿਉਂ ਪੜ੍ਹਾਈਆਂ ਦੇ ਪੈਸੇ ਪੱਟੀ ਜਾਂਦੇ ਹਾਂ, ਜੋ ਪਤਾ ਚੱਲਦਾ ਤਾਂ ਟਰੱਕ ਤੇ ਹੀ ਹੈ, ਹੈ ਨਾ। ਤੇ ਦੂਸਰੀ ਗੱਲ ਆ ਵੀਰੇ ਜਿਹੜੀ ਆਪਣੀ ਵੀ ਸਾਨੂੰ ਲੱਗਿਆ ਹੈ ਨਾ, ਜਿਵੇਂ ਇੱਥੇ ਇੰਟਰਨੈਸ਼ਨਲ ਸਟੂਡੈਂਟ ਆ ਰਹੇ ਆ,
ਤਾਂ ਇੱਥੇ ਕਾਫੀ ਦਿੱਕਤਾਂ ਆ ਰਹੀਆਂ। ਸਾਡੇ ਸਮੇਂ ਹੋਰ ਦਿੱਕਤਾਂ ਸੀ, ਤੁਹਾਡੇ ਸਮੇਂ ਹੋਰ ਹੋਣਗੀਆਂ ਹਨਾ, ਜਿੰਨੀਆਂ ਕਿ ਸਾਨੂੰ ਸਮਝ ਚ ਆਈਆਂ ਨੇ। ਜਿਹੜੀ ਇੱਕ ਵਨ ਵੌਇਸ ਕੈਨੇਡਾ ਨੇ 2021 ਦੇ ਵਿੱਚ ਰਿਸਰਚ ਕੀਤੀ ਸੀਗੀ, ਉਹਦੇ ਵਿੱਚ ਉਹਨਾਂ ਨੇ ਇਹ ਜ਼ਰੂਰ ਦੱਸਿਆ ਗਾ ਵੀ ਆਪਣੇ ਹਰੇਕ ਸਾਲ ਇੰਡੀਆ ਤੋਂ 2 ਲੱਖ ਦੇ ਕਰੀਬ ਬੱਚਾ ਆ ਰਿਹਾ ਗਾ, ਜਿਹਦੇ ਵਿੱਚੋਂ ਮੋਸਟਲੀ ਪੰਜਾਬ ਚੋਂ ਆ ਰਹੇ ਆ ਹਨਾ। ਤੇ ਉਹ ਇੰਡੀਅਨ ਸਟੂਡੈਂਟ ਜਿਹੜੇ ਪ੍ਰਾਈਵੇਟ ਕਾਲਜਸ 'ਚ ਜਾ ਰਹੇ ਆ ਉਹ 73% ਹੈ, ਤੇ ਉਸ ਤੋਂ ਦੂਜੇ ਨੰਬਰ ਤੇ ਚਾਈਨਾ ਆ ਰਹੀ ਹੈ, ਜਿਨ੍ਹਾਂ ਦਾ ਸਿਰਫ ਲੱਖ ਸਟੂਡੈਂਟ ਆ ਰਿਹਾ ਹਰੇਕ ਸਾਲ, ਤੇ ਉਹਨਾਂ ਦੇ 83% ਸਟੂਡੈਂਟ ਯੂਨੀਵਰਸਿਟੀਆਂ 'ਚ ਪੜ੍ਹ ਰਹੇ ਆ। ਸਾਨੂੰ ਵੀ ਪਤਾ ਸਾਡੇ ਘਰਾਂ ਦੇ ਹਾਲਾਤ ਉਹ ਜਿਹੇ ਨਹੀਂ ਹੁੰਦੇ ਹਨਾ, ਆਪਾਂ ਨੂੰ ਉਹ ਵੀ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ। ਪਰ ਜੇ ਆਪਾਂ ਆਏ ਆ ਤਾਂ ਇੱਥੇ ਮਤਲਬ ਕਹਿੰਦੇ ਜੇ ਪੜ੍ਹਾਈ ਤੇ ਆਪਾਂ ਫੋਕਸ ਕਰ ਸਕਦੇ ਤਾਂ ਬਹੁਤ ਵਧੀਆ ਗੱਲ ਹੋਊਗੀ ਨਾ, ਜਿਹੜੇ ਬੱਚੇ ਪੜ੍ਹ ਸਕਦੇ ਆ ਖਾਸ ਕਰਕੇ। ਤਾਂ ਇੰਟਰਨੈਸ਼ਨਲ ਜੇ ਅਸੀਂ ਸਟੂਡੈਂਟ ਐਜ਼ ਆ ਸਟੂਡੈਂਟ ਆ ਰਹੇ ਆ ਤਾਂ ਆਪਾਂ ਉਹਨਾਂ ਨੂੰ ਤਾਂ ਇਹੀ ਕਹਿ ਕੇ ਆਉਂਦੇ ਕਿ ਅਸੀਂ ਪੜ੍ਹਨੀਆਂ ਨੇ ਹਨਾ। ਤੇ ਦੂਜੀ ਜਿਹੜੀ ਗੱਲ ਆ ਵੀਰੇ, ਇੱਥੇ ਵੀ ਕੰਮ ਦੀ ਕਾਫੀ ਦਿੱਕਤ ਆ ਰਹੀ ਹੈ ਹਨਾ ਹੁਣ ਇਸ ਟਾਈਮ, ਤੇ ਉਹਦਾ ਸਾਨੂੰ ਇਸ ਕਰਕੇ ਹੀ ਅਸੀਂ ਇੱਥੇ ਇੱਕ ਮਤਲਬ ਕਹਿ ਲਓ ਅੱਜ ਦਾ ਸਮਾਗਮ ਕੀਤਾ ਕਿ ਸਾਨੂੰ ਸਮਝ ਆ ਸਕੇ ਵੀ ਗੱਲਾਂ ਜਾ ਕੇ ਤੁਹਾਨੂੰ ਰਹੀਆਂ ਹਨਾ, ਤਾਂ ਜੋ ਅਸੀਂ ਪਹਿਲ ਕਦਮੀ ਕਰ ਸਕੀਏ। ਤੇ ਸਾਡਾ ਪਲਾਨ ਅੱਗੇ ਦਾ ਇਹ ਆ ਵੀ ਸਾਨੂੰ ਪਤਾ ਲੱਗੇ ਮੁਸ਼ਕਲਾਂ ਕੀ ਹੈ ਹਨਾ, ਤੇ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਅਸੀਂ ਮਹੀਨੇ ਦੀ ਮਹੀਨੇ ਇੱਥੇ ਇਕੱਠ ਕਰ ਸਕੀਏ ਹਨਾ, ਜਿਹਦੇ ਵਿੱਚ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਵੀ ਸਾਡੀਆਂ ਕੀ ਜ਼ਿੰਮੇਵਾਰੀਆਂ ਬਣਦੀਆਂ ਨੇ। ਐਜ਼ ਅ ਸਟੂਡੈਂਟ ਅਸੀਂ ਆ ਤਾਂ ਜਾਂਦੇ ਹਾਂ, ਮਤਲਬ ਇਹ ਨਹੀਂ ਕਿ ਅਸੀਂ ਐਂ ਕਰਦੇ ਰਹੀਏ ਹਨਾ, ਫਰੀਡਮ ਬਹੁਤ ਇੱਥੇ ਸਾਰਿਆਂ ਨੂੰ ਹੈਗੀ ਹੈ ਹਨਾ, ਬਟ ਸਾਡੀਆਂ ਵੀ ਕੁਝ ਜ਼ਿੰਮੇਵਾਰੀਆਂ ਬਣਦੀਆਂ ਨੇ ਕਿ ਅਸੀਂ ਕੀ ਕਰਨਾ ਹੈਗਾ ਹਨਾ। ਤਾਂ ਉਹਦੇ ਰਿਲੇਟਡ ਅਸੀਂ ਇੱਥੇ ਮਤਲਬ ਕਹਿ ਲਓ ਵੀ ਇੱਕ ਵਿਚਾਰ ਗੋਸ਼ਟੀ ਵੀ ਸਟਾਰਟ ਕਰ ਰਹੇ ਹਾਂ ਹਨਾ ਅਗਲੇ ਮਹੀਨੇ ਤੋਂ, ਤੇ ਉਹਦੇ ਵਿੱਚ ਅਸੀਂ ਸਮੱਸਿਆਵਾਂ ਦੇ ਨਾਲ ਮਤਲਬ ਕਹਿ ਲਓ ਕਿ ਸਾਡਾ ਪਲਾਨ ਇਹ ਹੈ ਕਿ ਅਸੀਂ ਉਹਦੇ ਵਿੱਚ ਇਹ ਵੀ ਗੱਲਾਂ ਡਿਸਕਸ ਕਰਿਆ ਕਰਾਂਗੇ ਕਿ ਸਾਡਾ ਕਿਰਦਾਰ ਕੀ ਹੋਣਾ ਚਾਹੀਦਾ ਹਨਾ ਜੇ ਅਸੀਂ ਇੱਥੇ ਆਏ ਹਾਂ ਤਾਂ। ਖਾਸ ਕਰਕੇ ਜਿਹੜੇ ਵੀਰ ਭੈਣ ਹੈਗੇ ਹਨ ਇੱਥੇ ਵੀ ਆਪਾਂ ਦਸਤਾਰਾਂ ਸਜਾਈਆਂ ਦਾ ਆਪਾਂ ਨੂੰ ਇਹਨਾਂ ਦਾ ਮਤਲਬ ਦਾ ਪਤਾ ਹੋਵੇ ਆਪਾਂ ਕਰਨਾ ਕੀ ਹੈ। ਤੇ ਬਾਕੀ ਰਹੀ ਗੱਲ ਜਿਵੇਂ ਕੰਮ ਦੀ ਹੈ ਜਾਂ ਮੰਨ ਲਓ ਕਹਿ ਲਓ ਉਹ ਆਪਾਂ ਮੁਸ਼ਕਲਾਂ ਕਿ ਉਹ ਵੀ ਡਿਸਕਸ ਕਰਨਾ ਹੈ। ਜਿਵੇਂ ਵੀਰ ਜੀ ਨੇ ਪਹਿਲਾਂ ਇੱਕ ਦੱਸਿਆ ਵੀ ਉਹ ਰੈਜ਼ੂਮੇ ਬਣਾਉਣ 'ਚ ਤੁਹਾਡੀ ਹੈਲਪ ਕਰ ਸਕਦੇ ਵੀ ਕਿੱਦਾਂ ਦਾ ਰੈਜ਼ੂਮੇ ਹੋਣਾ ਚਾਹੀਦਾ। ਜਿਵੇਂ ਜਦੋਂ ਮੈਂ ਹਸਪੀਟਲ ਜੌਬ ਅਪਲਾਈ ਕੀਤੀ ਸੀਗੀ ਤਾਂ ਉਹਨਾਂ ਨੇ ਮੈਨੂੰ ਇਹ ਦੱਸਿਆ ਸੀਗਾ ਵੀ ਤੁਸੀਂ ਪਹਿਲਾਂ ਜੌਬ ਦੀਆਂ ਰੋਲ ਐਂਡ ਰਿਸਪੌਂਸਿਬਿਲਿਟੀਜ਼ ਪੜ੍ਹੋ ਕੀ ਹੁੰਦੇ ਨੇ ਹਨਾ। ਉਹ ਤੁਹਾਡੇ ਹਰੇਕ ਦਾ ਰੈਜ਼ੂਮੇ ਏਦਾਂ ਨਹੀਂ ਚੈੱਕ ਕਰਦੇ ਜੇ ਤੁਸੀਂ ਜਾ ਕੇ ਕਹਿ ਦੋਗੇ ਕਿ ਵੀ ਆਹ ਲਓ ਤੋਂ ਚੈੱਕ ਕਰ ਲੈਣਗੇ ਨਹੀਂ, ਤਾਂ ਉਹ ਉਹਨਾਂ ਦਾ ਇੱਕ ਟਰੈਕਿੰਗ ਸਿਸਟਮ ਹੁੰਦਾ ਹੈਗਾ ਜਿਹਦੇ ਥਰੂ ਉਹ ਦੇਖਦੇ ਆ ਜਿੰਨੀਆਂ ਰੋਲ ਐਂਡ ਰਿਸਪੌਂਸਿਬਿਲਿਟੀਜ਼ ਉਹਨਾਂ ਨੂੰ ਚਾਹੀਦੀਆਂ ਹੋਣਗੀਆਂ, ਜੇ ਉਹ ਤੁਹਾਡੇ ਰੈਜ਼ੂਮੇ 'ਚ ਮੈਚ ਕਰਨਗੇ ਉਹਨਾਂ ਦੇ ਕੰਪਿਊਟਰ ਨੇ ਆਪਣੇ ਆਪ ਹੀ ਚੱਕ ਲੈਣਾ। ਤੇ ਰੈਫਰੈਂਸ ਵੀ ਕਿਤੇ ਨਾ ਕਿਤੇ ਬਹੁਤ ਵੱਡਾ ਰੋਲ ਨਿਭਾਉਂਦੀ ਆ ਹਨਾ ਇੱਥੇ, ਤਾਂ ਉਹ ਗੱਲਾਂ ਹੁੰਦੀਆਂ ਨੇ। ਬਾਕੀ ਜੇ ਤੁਹਾਨੂੰ ਲੱਗਦਾ ਹੋਇਆ ਕਿ ਵੀ ਅਸੀਂ ਜਿਵੇਂ ਮੈਂ ਇੰਟਰਨੈਸ਼ਨਲ ਸਟੂਡੈਂਟ ਆਇਆ ਸੀ ਕੋਈ ਵੀ ਹੈਲਪ ਕਰ ਸਕਦਾ ਹੋਇਆ ਤਾਂ ਸਾਨੂੰ ਜ਼ਰੂਰ ਦੱਸਿਓ। ਇਸੇ ਕਰਕੇ ਹੀ ਅਸੀਂ ਇੱਥੇ ਸਮਾਗਮ ਕੀਤਾ ਜਾਂ ਮੰਨ ਲਓ ਇਕੱਠ ਕੀਤਾ ਗਾ ਤਾਂ ਜੋ ਸਾਨੂੰ ਸਮਝ ਆ ਸਕੇ ਕਿ ਅਸੀਂ ਜਾਣਾ ਕਿੱਧਰ ਨੂੰ। ਠੀਕ ਹੈ ਵੀਰ ਜੀ, ਜੇ ਕਿਸੇ ਦਾ ਕੋਈ ਵੀ ਸਵਾਲ ਹੈ ਤਾਂ ਸਮਾਗਮ ਤੋਂ ਬਾਅਦ ਤੁਸੀਂ ਮੈਨੂੰ ਪੁੱਛ ਸਕਦੇ ਹੋ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ, ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ ਹੈ ਕਿ ਆਪਾਂ ਇਸ ਪ੍ਰੋਗਰਾਮ ਤੋਂ ਬਾਅਦ ਕੱਲ੍ਹ ਨੂੰ ਹੀ ਇੱਕ ਨਵਾਂ ਜੋ ਬਰੋਸ਼ਰ ਹੈ ਉਹ ਰਿਲੀਜ਼ ਕਰ ਦੇਵਾਂਗੇ, ਜਿਨ੍ਹਾਂ ਦੇ ਉੱਤੇ ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ ਹੈ ਇਹਨਾਂ ਦਾ ਨਾਮ ਨੰਬਰ ਹੋਏਗਾ, ਤੁਸੀਂ ਡਾਇਰੈਕਟਲੀ ਇਹਨਾਂ ਨਾਲ ਵੀ ਗੱਲ ਕਰਕੇ ਇਹਨਾਂ ਕੋਲੋਂ ਵੀ ਐਡਵਾਈਸ ਲੈ ਸਕਦੇ ਹੋਵੋਗੇ। ਬਾਕੀ ਹੋਰ ਵੀ ਨਾਮ ਨੰਬਰ ਹੋਣਗੇ, तो जिस भी किसी स्टूडेंट का जिस भी इशू के उत्ते कोई मसला होएगा विचार करनी होएगी वो लिखे जिहड़े नंबर होणगे ना होणगे वो किते भी फोन करके गलबात जिहड़ी वो कर सकते हैं। ते असीं भी जिहड़ी ये तुसीं फार्म बाहर भर रहे हो रजिस्ट्रेशन इहदे बेसिस दे उत्ते अपना रिपोर्ट वेख के फिर वो इशू ओरिएंटेड जिहड़े स्टूडेंट्स जिन्होंने टेक की होएगी उन्होंने वक्री मीटिंग भी कॉल करके उन्होंने कहांगे भी आज वो आप गलबात करते हैं, क्योंकि इदा फिर कई बार बड़ा समागम हो जाता है जब ज़्यादा नंबर आ जाता है तो फिर स्पैसिफिकली गलबात कर नहीं सकते। सिर्फ एक गल जी है, क्योंकि तुम तो वैसे सारे या बहुत ऐसे स्टूडेंट ही आए हो जोड़ा भी कोर्स करना आए हो करोगे, पर जनरली स्पीकिंग तुम किसी भी प्रोफैशन के इतने आए हो। मैं एग्जाम्पल लेना है टीचर की, जिस किसी ने भी दुनिया भर दे विच जिथे मर्जी बीएड की होवे वो ओंटारियो विच आके टीचर बन सकता है। उदा भावें तुसीं पीएचडी की होवे ते बीएड नहीं की फिर नहीं टीचर बन सकते, क्योंकि बीएड जिहड़ी ट्रेनिंग कोर्स है भी टीचर बनना किवें है। पर फिर भी जदों तुसीं बीएड करके भी आओगे फिर भी इत्थे ओंटारियो कॉलेज ऑफ टीचर्स है वो तुहानूं तुहाडी एक्सपीरियंस नूं तुहाडी एजुकेशन नूं असैस करनगे, वेखणगे भी तुसीं किहड़े-किहड़े सबजैक्ट पढ़े हैं किहड़े-किहड़े नहीं पढ़े,
ਉਸ ਦੇ ਬੇਸਿਸ ਤੇ ਤੁਹਾਨੂੰ ਇਸ ਗੱਲ ਦੀ ਰეკਮੈਂਡੇਸ਼ਨ ਕਹਿਣਗੇ ਵੀ ਤੁਸੀਂ ਫਲਾਣੀ ਯੂਨੀਵਰਸਿਟੀ ਵਿੱਚ ਜਾਂ ਫਲਾਣੇ ਕਾਲਜ ਵਿੱਚ ਜਾ ਕੇ ਆਹ ਓਰੀਐਂਟੇਸ਼ਨ ਕੋਰਸ ਕਰ ਲਓ। ਜਦੋਂ ਤੁਸੀਂ ਉਹ ਕੋਰਸ ਕਰ ਲਵੋਗੇ ਫਿਰ ਤੁਹਾਨੂੰ ਕੈਨੇਡਾ ਦੇ ਵਿੱਚ ਜਾਂ ਅੰਟੈਰੀਓ ਦੇ ਵਿੱਚ ਟੀਚਿੰਗ ਲਾਇਸੈਂਸ ਮਿਲੇਗਾ। ਕੈਨੇਡਾ ਦੇ ਵਿੱਚ ਜਿਹਦੇ ਕੋਲ ਟੀਚਿੰਗ ਲਾਇਸੈਂਸ ਹੈ ਨਹੀਂਗਾ ਉਹ ਟੀਚਰ ਕਦੀ ਨਹੀਂ ਬਣ ਸਕਦਾ। ਪ੍ਰਾਈਵੇਟ ਸਕੂਲਾਂ ਵਿੱਚ ਮਾੜਾ ਮੋਟਾ ਸ਼ਾਇਦ ਕਿਤੇ ਨਾ ਕਿਤੇ ਐਡਜਸਟਮੈਂਟ ਹੋ ਰਹੀ ਹੈ, ਪਰ ਜਿਹੜੇ ਪਬਲਿਕ ਸਕੂਲ ਨੇ ਇੱਥੇ ਜਿਹੜੇ ਤੁਸੀਂ ਇੱਥੇ ਦੇਖਦੇ ਹੋ ਉਹਨਾਂ ਦੇ ਵਿੱਚ ਪੜ੍ਹਾਉਣ ਦੇ ਲਈ ਤੁਹਾਡੇ ਕੋਲ ਅੰਟੈਰੀਓ ਸਰਕਾਰ ਵੱਲੋਂ ਅੰਟੈਰੀਓ ਕਾਲਜ ਆਫ ਟੀਚਰਸ ਵੱਲੋਂ ਦਿੱਤਾ ਲਾਇਸੈਂਸ ਮਸਟ ਹੈ। ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਭਾਈ ਸਾਹਿਬ ਦੇ ਨਰਸ ਉਹਦੇ ਵਾਸਤੇ ਵੀ ਇਹੋ ਸਿਸਟਮ ਹੈ। ਸੋ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਵੀ ਬਹੁਤ ਜ਼ਿਆਦਾ ਪ੍ਰੋਫੈਸ਼ਨ ਬਹੁਤ ਜ਼ਿਆਦਾ ਟ੍ਰੇਡ ਜਿਹੜੇ ਹਨ ਰੈਗੂਲੇਟਡ ਹਨ। ਤੁਹਾਨੂੰ ਜਨਰਲ ਲੇਬਰ ਦੇ ਵਿੱਚ ਵੀ ਚੰਗਾ ਨੂੰ ਆ ਜਾ ਕਰੀ ਤੋਂ $10 ਕੈਸ਼ ਦੇ ਦਿਆ ਕਰਾਂਗੇ, ਇਦਾਂ ਦੀ ਜੋਬਾਂ ਤੇ ਮਿਲ ਜਾਣਗੀਆਂ। ਪਰ ਜੇ ਤੁਸੀਂ ਆਪਣੇ ਪ੍ਰੋਫੈਸ਼ਨ ਜੋ ਵੀ ਤੁਹਾਡਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਤੁਸੀਂ ਜੌਬ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਉਸ ਰੈਗੂਲੇਟਰੀ ਜਿਹੜੀ ਬਾਡੀ ਹੈ ਉਹਦੇ ਕੋਲੋਂ ਲਾਇਸੈਂਸ ਲੈਣਾ, ਉਹਦੇ ਕੋਲੋਂ ਸਰਟੀਫਿਕੇਸ਼ਨ ਲੈਣੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਮੈਂ ਕਹਿਣਾ ਚਾਹੁੰਦਾ ਜੀ ਜਿਵੇਂ ਆਪਾਂ ਸਾਰੇ ਇੱਥੇ ਸਟੂਡੈਂਟ ਆਉਂਦੇ ਆ ਇੱਥੇ ਪੀਆਰ ਲੈਣ ਹੀ ਆਉਂਦੇ ਸਾਰੇ ਤੇ ਉਹਦੇ ਵਾਸਤੇ ਕੋਈ ਪ੍ਰੋਗਰਾਮ ਹੈ ਜਿਹੜਾ ਉਹ ਹੋਣਾ ਚਾਹੀਦਾ ਜਿਹੜਾ ਗਾਈਡੈਂਸ ਮਿਲੇਗੀ ਕਿਵੇਂ ਅਸੀਂ ਪੀਆਰ ਲੈ ਸਕਦੇ, ਕਿਹੜੇ ਸਾਨੂੰ ਇੱਥੇ ਜੌਬਸ ਕਿਹੜੀਆਂ ਸਰਚ ਕਰਨੀਆਂ ਚਾਹੀਦੀਆਂ ਜਿਨ੍ਹਾਂ ਨੂੰ ਸਾਨੂੰ ਜਿਹੜੀ ਈਜ਼ੀ ਹੋਵੇ। ਸੋ ਜਿਹੜੇ ਕੈਨੇਡਾ ਦੇ ਪੀਆਰ ਪ੍ਰੋਗਰਾਮਸ ਹੁੰਦੇ ਨੇ ਇਹਨਾਂ ਨੇ ਇੱਕ ਡਿਜ਼ਾਈਨ ਬਣਾਇਆ ਹੋਇਆ ਵਾ ਜਿਹਦਾ ਡਾਟਾ ਸਟੈਟਿਸਟਿਕਸ ਕੈਨੇਡਾ ਦੇ ਉੱਤੇ ਅਵੇਲੇਬਲ ਆ। ਉਹਦੇ ਬੇਸਿਸ ਦੇ ਉੱਤੇ ਹੀ ਗਵਰਨਮੈਂਟ ਡਿਸਾਈਡ ਕਰਦੀ ਹੈ ਕਿ ਉਹਨਾਂ ਨੇ ਕਿੱਥੇ ਡਿਵੈਲਪਮੈਂਟ ਕਰਨੀ ਹੈ। ਹੁਣ ਜਿਵੇਂ ontario ਦੇ ਵਿੱਚ ਓਵਰ ਕਰਾਊਡਡ ਹੋ ਰਿਹਾ ਰਾਈਟ, ਸੋ ਹੁਣ ਉਹ ਪੋਪੂਲੇਸ਼ਨ ਨੂੰ ਮੂਵ ਕਰ ਰਹੇ ਨੇ, ਕਾਰਪੋਰੇਸ਼ਨਸ ਕੰਪਨੀਆਂ ਨੂੰ ਹੌਲੀ ਪੁਸ਼ ਕਰ ਰਹੇ ਨੇ ਤਾਂ ਕਿ ਦੂਜਾ ਪਾਰਟ ਵੀ ਕੈਨੇਡਾ ਦਾ ਡਿਵੈਲਪ ਹੋ ਸਕੇ ਰਾਈਟ। ਸੋ ਤੁਸੀਂ ਇਸ ਚੀਜ਼ ਨੂੰ ਸਟੱਡੀ ਕਰਨ ਵਾਸਤੇ ਜਿਹੜੀ ਵੀ ਪ੍ਰੋਵਿੰਸ ਦੇ ਵਿੱਚ ਹੈਗੇ ਹੋ ਤੁਸੀਂ ਉਹਨਾਂ ਦੀ ਗਵਰਨਮੈਂਟ ਦੀ ਵੈਬਸਾਈਟ ਤੇ ਜਾਓ, ਦੇਖੋ ਕਿਹੜੀ ਨੌਕਰੀ ਜੌਬਸ ਉਹ ਚਾਹੀਦੀਆਂ ਨੇ, ਕਿਹਦੇ ਵਿੱਚ ਪੀਆਰ ਪ੍ਰਮੋਟ ਕਰ ਰਹੇ ਨੇ। ਉਹਨਾਂ ਨੂੰ ਕੋਈ ਟੈਲੈਂਟ ਉੱਥੇ ਪਰਟੀਕੂਲਰ ਫੀਲਡ ਦੇ ਵਿੱਚ ਚਾਹੀਦਾ ਵਾ, ਰਿਸੋਰਸਿਸ ਅਵੇਲੇਬਲ ਨੇ। ਅਗੇਨ ਥੋੜੀ ਜਿਹੀ ਰਿਸਰਚ ਸਾਨੂੰ ਆਪ ਕਰਨੀ ਪਏਗੀ। ਠੀਕ ਹੈ ਜੀ, ਥੈਂਕ ਯੂ। ਪਹਿਲਾਂ ਤਾਂ ਮੈਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਸਾਰਿਆਂ ਦਾ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਉਲੀਕਿਆ। ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰਿਆਂ ਦਾ ਤੇ ਵੈਲਕਮ ਸਾਰੇ ਬੱਚਿਆਂ ਦਾ ਕਿ ਸਾਰੇ ਬੱਚੇ ਸੋਚ ਤੋਂ ਵੱਧ ਉਮੀਦ ਤੋਂ ਵੱਧ ਇਕੱਠੇ ਹੋਏ ਨੇ। ਬੱਚਿਆਂ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਨੇ, ਇੱਕੋ ਹੀ ਨਹੀਂ ਹੈ ਕਿ ਇਕੱਲੀ ਜੌਬ ਫਾਈਂਡ ਕਰਨੀ ਹੈ। ਬੱਚਿਆਂ ਦੇ ਰਹਿਣ ਦਾ ਵੀ ਬਹੁਤ ਜ਼ਿਆਦਾ ਹੁੰਦਾ ਆ ਕਿ ਆਮ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਸਟੂਡੈਂਟਸ ਇੰਟਰਨੈਸ਼ਨਲ ਸਟੂਡੈਂਟਸ ਨੇ ਘਰ ਇੱਦਾਂ ਕਰ ਦਿੱਤਾ, ਘਰ ਇੱਦਾਂ ਕਰ ਦਿੱਤਾ। ਵਿਚਾਰੇ ਘਰਾਂ ਨੂੰ ਕੀ ਕਰਨਗੇ ਰਾਈਟ, ਇੰਨਾ ਉਹਨਾਂ ਦਾ ਕਿਰਾਇਆ ਵਧਾਇਆ ਜਾਂਦਾ। ਉਹ ਪੜ੍ਹਨ ਦੇ ਨਾਲ ਫੀਸਾਂ ਕੱਢਣ ਤੇ ਆਪਣੇ ਆਉਣ ਜਾਣ ਦਾ ਕਿਰਾਇਆ ਕੱਢਣ ਜਾਂ ਘਰ ਦੇ ਮਾਲਕਾਂ ਨੂੰ ਕਿਰਾਇਆ ਜ਼ਿਆਦਾ ਦੇਣ। ਇਹਨਾਂ ਚੀਜ਼ਾਂ ਤੇ ਵੀ ਸੋਚਣ ਦੀ ਸਾਡੀ ਸੁਸਾਇਟੀ ਦਾ ਹੀ ਕੰਮ ਆ। ਮੇਰੇ ਕੋਲ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜਿਨ੍ਹਾਂ ਨੂੰ ਮੈਂ ਤੁਹਾਡੇ ਅੱਗੇ ਸ਼ੋਅ ਕਰ ਸਕਦੀ ਹਾਂ। ਇਹੋ ਜਿਹੇ ਹਾਲਾਤਾਂ ਦੇ ਵਿੱਚ ਸਟੂਡੈਂਟ ਰਹਿੰਦੇ ਨੇ, ਉਲਟਾ ਉਹਨਾਂ ਤੋਂ ਕਿਰਾਇਆ ਹੋਰ ਵਧਾਇਆ ਜਾਂਦਾ ਹੈ। ਮੈਂ ਬੱਚਿਆਂ ਦੇ ਸਾਹਮਣੇ ਸਾਰੀ ਸੁਸਾਇਟੀ ਦੇ ਸਾਹਮਣੇ ਗੱਲ ਕਹਿੰਦੀ ਹਾਂ ਕਿ ਬੱਚਿਓ ਸਾਡੇ ਬਹੁਤ ਸਾਰੇ ਹੱਕ ਨੇ ਜਿਹੜੇ ਕਿ ਸਾਨੂੰ ਪਤਾ ਨਹੀਂ ਹੈ। ਉਹਨਾਂ ਨੂੰ ਸਾਡਾ ਵਰਤਣਾ ਸਾਡਾ ਕੰਮ ਆ। ਜੇਕਰ ਤੁਹਾਨੂੰ ਕੋਈ ਵੀ ਵੱਧ ਕਰ ਰਿਹਾ ਜਾਂ ਤੁਹਾਨੂੰ ਘੱਟ ਪੇ ਦੇ ਰਿਹਾ ਆ ਉਹਦੇ ਲਈ ਬੋਲਣਾ ਸਾਡਾ ਆਪਣਾ ਫਰਜ਼ ਆ। ਕਿਸੇ ਨੇ ਨਹੀਂ ਬੋਲਣਾ ਤੁਹਾਡੇ ਲਈ ਜੇਕਰ ਤੁਸੀਂ ਇਕੱਠੇ ਨਾ ਹੋ। ਦੂਸਰਾ ਨੰਬਰ ਇਹ ਹੈ ਕਿ ਤੁਹਾਡੀ ਕੋਈ ਵੀ ਪ੍ਰੋਬਲਮਸ ਆ, ਜਿਵੇਂ ਵੀਰ ਜੀ ਸਾਰੇ ਦੱਸ ਰਹੇ ਨੇ, ਇਹਨਾਂ ਦੇ ਨੰਬਰ ਆਪਣੇ ਫੋਨਾਂ ਦੇ ਵਿੱਚ ਐਡ ਕਰੋ। ਤੁਸੀਂ ਕੋਈ ਵੀ ਸਮੱਸਿਆ ਉਹਨਾਂ ਨੂੰ ਦੱਸ ਸਕਦੇ ਆ ਤਾਂ ਜੋ ਕਿ ਸਾਰੇ ਇਕੱਠੇ ਹੋ ਕੇ ਤੁਹਾਡੀ ਤੇ ਆਪਾਂ ਸਾਰੇ ਸਮਾਜ ਨੂੰ ਵਧੀਆ ਸਮਾਜ ਪੇਸ਼ ਕਰੀਏ, ਨਾ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਗੰਦਾ ਧੱਬਾ ਲਾਈਏ ਰਾਈਟ। ਕਿ ਬੱਚੇ ਕਹਿੰਦੇ ਨੇ ਇੰਟਰਨੈਸ਼ਨਲ ਸਟੂਡੈਂਟਸ ਨੇ ਆ ਕੀਤਾ, ਇੰਟਰਨੈਸ਼ਨਲ ਸਟੂਡੈਂਟਸ ਨੇ ਆ ਕੀਤਾ। ਸਾਡੇ ਖੁਦ ਦੇ ਵੀ ਬੱਚੇ ਨੇ, ਮੇਰੇ ਬੱਚੇ ਨੇ ਵੀ, ਉਹ ਵੀ ਕਿਹੜੇ ਜਾ ਕੇ ਸਵੇਰ ਨੂੰ ਖਾਣਾ ਖਾ ਕੇ ਭਾਂਡੇ ਧੋਂਦੇ ਆ। ਜੇਕਰ ਅਸੀਂ ਤੁਹਾਨੂੰ ਕਹੀਏ ਹੈ ਨਾ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਵਧੀਆ ਸਮਾਜ ਇੱਥੇ ਦੀ ਕੈਨੇਡਾ ਦੀ ਸੁਸਾਇਟੀ ਨੂੰ ਪੇਸ਼ ਕਰਨਾ ਹੈ। ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜੀ ਮੈਂ ਸਤੰਬਰ 2023 ਵਿੱਚ ਆਇਆ ਸੀਗਾ, ਕੈਨੇਡਾ ਕੋਲੇ ਲਿਆ ਸੀ। ਜਿਵੇਂ ਵੀਰ ਜੀ ਨੇ ਕਿਹਾ ਕਿ ਮਤਲਬ ਇੱਧਰ ਜ਼ਿਆਦਾ ਰਸ਼ ਪਿਆ ਹੋਇਆ ਤਾਂ ਇਸ ਕਰਕੇ ਮੈਂ ਨਾਰਥ ਵੇ ਕੋਲੇਜ ਦਾ ਕੀਤਾ ਸੀ, ਕੈਨੇਡਾ ਕੋਲੇਜ। ਤੇ ਉੱਥੇ ਜਿਵੇਂ ਤੁਸੀਂ ਸਾਰਿਆਂ ਨੇ ਨਿਊਜ਼ ਸੁਣੀ ਹੋਣੀ ਹੈ ਨਾ, ਉੱਥੇ ਅਕੋਮੋਡੇਸ਼ਨ ਦਾ ਬਹੁਤ ਰੌਲਾ ਪਿਆ ਸੀਗਾ। ਸਾਰੇ ਟੈਂਟਸ ਵਿੱਚ ਰਹਿ ਰਹੇ ਸਟੂਡੈਂਟ ਹੈ ਨਾ, ਤਾਂ ਉਦੋਂ ਆਰਗੇਨਾਈਜੇਸ਼ਨ ਨੇ ਹੈਲਪ ਕੀਤੀ, ਉਦੋਂ ਰਿਫੰਡ ਅਪਲਾਈ ਕਰਾਤਾ ਹੈ ਨਾ। ਤੇ ਉੱਥੋਂ ਰਿਫੰਡ ਅਪਲਾਈ ਹੋ ਗਿਆ, ਰਿਫੰਡ ਆ ਵੀ ਗਿਆ। ਹੁਣ ਮੈਂ ਇੱਥੇ ਆ ਗਿਆ 23 ਜਨਵਰੀ ਵਾਸਤੇ ਕੋਲੇ ਲੱਭ ਰਿਹਾ, ਉਹਨੂੰ ਲੱਭਣ ਦੀ ਬਹੁਤ ਦਿੱਕਤ ਆ ਰਹੀ ਹੈ। ਦਿੱਕਤ ਤਾਂ ਆ ਰਹੀ ਹੈ ਕਿ ਮੈਂ PTE ਕੀਤੀ ਹੈ, ਆਇਲਸ ਨਹੀਂ ਕੀਤੀ। ਤਾਂ ਉਹਦੇ ਵਿੱਚ ਬੈਂਡ ਤਾਂ ਮੇਰੇ 6.5 ਹੀ ਨੇ ਹੈ ਨਾ, ਪਰ ਮੇਰੇ 58 ਤੋਂ 6.5 ਬਣਦੇ ਨੇ। ਇੱਕ ਉਹਦੇ ਕਰਕੇ ਮੈਨੂੰ ਦਿੱਕਤ ਆ ਰਹੀ ਹੈ ਕਿ ਹੁਣ ਗਾਂ ਆਫ ਲੈਟਰ ਨਹੀਂ ਮਿਲ ਰਿਹਾ ਨਾ ਕਿਸੇ ਕਾਲਜ ਦਾ। ਕੈਂਬਰੀਅਨ ਦਾ ਅਪਲਾਈ ਕੀਤਾ ਹੋਇਆ, ਹੁਣ ਦੇਖੋ ਹੁੰਦਾ ਕਿ ਨਹੀਂ ਹੁੰਦਾ। 2 ਆਫ ਲੈਟਰ ਆਏ ਨੇ, ਉਹਨਾਂ 'ਚ ਇਹੀ ਮਿਨੀਮਮ 60 ਸਕੋਰ ਚਾਹੀਦਾ ਉਹਨਾਂ ਦਾ।
ਤੇ ਹੁਣ ਅੱਗੇ ਇਹ ਵੀ ਹੈ ਕਿ ਹਨਾ ਵੀ ਜਿਵੇਂ ਮੈਂ ਵਿਹਲਾ ਵਾਂ 4 ਮਹੀਨੇ ਸੀ ਮੇਰੇ ਕੋਲ, ਸਤੰਬਰ ਵੀ ਗਿਆ, ਅਕਤੂਬਰ ਵੀ ਗਿਆ, ਰਿਜ਼ਿਊਮੇ ਵਗੈਰਾ ਵੰਡੇ ਨੇ, ਕਿਸੇ ਪਾਸੇ ਕੋਈ ਕੰਮ ਵੀ ਨਹੀਂ ਮਿਲਦਾ ਪਿਆ, ਵੀ ਲੱਭਦਾ ਵੀ ਹਨਾ ਪਲੈਨਰ ਵੀ ਜਾਂਦਾ ਵਾ, ਉਹ ਕਹਿੰਦੇ ਵੀ ਕੰਮ ਹੈ ਹੀ ਨਹੀਂ, ਕੰਮ ਹੈ ਹੀ ਨਹੀਂ, ਵੀ ਜੇ ਕਿਸੇ ਨੂੰ ਪੁੱਛੋ ਕਹਿੰਦੇ ਵੀ ਰੈਫਰੈਂਸ ਤੇ ਕੰਮ ਮਿਲਦਾ ਹਨਾ, ਤੇ ਉਹ ਮੈਨੂੰ ਸਮਝ ਨਹੀਂ ਆਉਂਦਾ ਵੀ ਕਿਹੜੇ ਪਾਸੇ ਵੀ ਕੰਮ ਅਪਲਾਈ ਕਰਾਂ, ਵੀ ਕੀ ਕਰਾਂ, ਵੀ ਹਨਾ ਖਰਚਾ ਵੀ ਕੱਢਣਾ ਵਾ, ਤੇ ਉਹ ਕੋਈ ਅੱਗੇ ਮਤਲਬ ਰਾਹ ਨਹੀਂ ਦਿੰਦਾ ਵੀ ਹੁਣ ਮੈਂ ਕੀ ਕਰਾਂ ਇਸ ਬਾਰੇ। ਧੰਨਵਾਦ। ਮੇਨ ਇਸ਼ੂ ਇੰਪਲੋਇਮੈਂਟ ਦਾ ਸਭ ਤੋਂ ਪਹਿਲਾਂ ਤਾਂ ਸਾਨੂੰ ਸਮਝਣ ਦੀ ਲੋੜ ਹੈ ਕਿ ਕੈਨੇਡਾ ਦੀ ਇੱਕ ਹਰ ਸਿਟੀ ਹੁੰਦੀ ਹੈ ਨਾ, ਉਹਦੀ ਇੱਕ ਕਪੈਸਿਟੀ ਹੁੰਦੀ ਹੈ। ਹਰ ਸਿਟੀ ਦੀ ਇੱਕ ਕਪੈਸਿਟੀ ਹੁੰਦੀ ਆ ਕਿ ਉਹ ਕਿੰਨੀ ਉਹਨਾਂ ਨੂੰ ਡਿਮਾਂਡ ਆ ਉਸ ਚੀਜ਼ ਦੀ, ਰਾਈਟ। ਸੋ ਹੁਣ ਇਸ ਟਾਈਮ ਦੇ ਉੱਤੇ ਜਿਹੜਾ ਕੈਨੇਡੀਅਨ ਸਿਸਟਮ ਹੈ ਇਸ ਟਾਈਮ ਦੇ ਉੱਤੇ ਉਹ ਓਵਰ ਪ੍ਰੈਸ਼ਰਾਈਜ਼ਡ ਹੋਇਆ ਪਿਆ। ਸੋ ਜਦੋਂ ਆਪਾਂ ਰਿਜ਼ਿਊਮੇ ਵਗੈਰਾ ਲੈ ਕੇ ਵੀ ਜਾਂਦੇ ਆ, ਅਸੀਂ ਕੰਪਨੀ ਸਾਨੂੰ ਜੌਬ ਨਹੀਂ ਦਿੰਦੀਆਂ ਕਿਉਂਕਿ ਉਹਨਾਂ ਕੋਲ ਇੰਨੇ ਸਟੈਕ ਆਲਰੇਡੀ ਰੱਖੇ ਹੁੰਦੇ ਆ ਉੱਤੇ। ਸੋ ਬੈਸਟ ਵੇ ਹੈ ਕਿ ਤੁਸੀਂ ਰੈਫਰੈਂਸਿਸ ਲਵੋ, ਨੈਟਵਰਕ ਕਰੋ, ਯਾਰ ਦੋਸਤ ਬਣਾਓ, ਕਿਸੇ ਨਾਲ ਗੱਲਬਾਤ ਕਰੋ, ਰਾਈਟ। ਮੈਨੂੰ ਕੋਈ ਬਾਹਰ ਹੀ ਮਿਲਿਆ ਸੀ, ਪਹਿਲੇ ਮੈਨੂੰ ਮਹੀਨਾ ਵੀ ਨਹੀਂ ਹੋਇਆ ਆਏ ਨੂੰ, ਤੇ ਮੈਨੂੰ ਕੰਮ ਮਿਲ ਚੁੱਕਾ ਆਲਰੇਡੀ, ਬਟ ਮੇਰੀ ਵਾਈਫ ਸਟੂਡੈਂਟ ਆ, ਉਹਦੇ ਵਾਸਤੇ ਕੁਝ ਕਰ ਸਕਦੇ ਆ ਤੇ। ਸੋ ਮੇਨ ਗੱਲ ਹੈ ਕਿ ਨੈਟਵਰਕ ਕਰੋ, ਰੈਫਰੈਂਸਿਸ ਬਣਾਓ, ਉਹ ਬਹੁਤ ਇੰਪੋਰਟੈਂਟ ਪਾਰਟ ਹੈ ਤੁਹਾਡੇ ਵਾਸਤੇ ਕੈਨੇਡਾ ਦੇ ਵਿੱਚ ਸਕਸੈਸ ਹੋਣ ਵਾਸਤੇ, ਠੀਕ ਹੈ। ਉਹਨਾਂ ਦਾ ਸਕੂਲ ਜਾਂ ਕਾਲਜ ਸਕਾਰਬਰੋ ਜਾਂ ਮੌਂਟਰੀਅਲ ਆ ਹੈ ਕੋਈ ਆਪਣੇ ਚ? ਕਿਉਂ ਰਹਿੰਦੇ ਆ ਤੁਸੀਂ ਬਰੈਂਪਟਨ? ਇਹ ਪਹਿਲਾਂ ਤੁਹਾਡੇ ਚੋਂ ਕੋਈ ਬੰਦਾ ਐਕਸਪਲੇਨ ਕਰ। ਨਹੀਂ ਫਰੈਂਡ ਤਾਂ ਉੱਥੇ ਬਣ ਜਾਣੇ ਨੇ। ਸਪਾ ਮਾਈਕ ਦੇ ਗੱਲ ਚੰਗੀ ਤਰ੍ਹਾਂ ਐਕਸਪਲੇਨ ਕਰੋ ਵੀ ਕੀ ਮਜਬੂਰੀਆਂ ਨੇ ਪਹਿਲਾਂ ਨੂੰ। ਜਿਵੇਂ ਤੁਸੀਂ ਪਹਿਲਾਂ ਪੁੱਛਿਆ ਸੀਗਾ ਕਿ ਕਈ ਬੱਚੇ ਬਰੈਂਪਟਨ 'ਚ ਰਹਿੰਦੇ ਆ, ਉਹਨਾਂ ਦਾ ਕਾਲਜ ਦੂਰ ਹੁੰਦਾ ਆ। ਸੋ ਮੈਂ ਵੀ ਉਹਨਾਂ ਵਿੱਚੋਂ ਇੱਕ ਆ। ਜਿੱਦਾਂ ਕਿ ਮੈਂ ਰਹਿੰਦੀ ਬਰੈਂਪਟਨ ਦੇ ਵਿੱਚ ਆ, ਬਟ ਮੇਰਾ ਕਾਲਜ ਸਕਾਰਬਰੋ ਸਾਈਡ ਆ, ਤਾਂ ਮੈਨੂੰ ਐਟਲੀਸਟ 2.5-3 ਘੰਟੇ ਲੱਗ ਜਾਂਦੇ ਆ ਜਾਣ ਵਿੱਚ। ਬਟ ਇੰਨਾ ਸ਼ੁਕਰ ਹੈ ਕਿ ਹਫ਼ਤੇ 'ਚ 2 ਦਿਨ ਹੀ ਜਾਣਾ ਹੁੰਦਾ ਆ। ਸੋ ਬਟ ਮੇਰੇ ਉਹਦੇ 'ਚ ਤੁਸੀਂ ਰੀਜ਼ਨਸ ਪੁੱਛੇ ਸੀ ਕਿ ਕਿਉਂ ਆਪਾਂ ਰਹਿ ਰਹੇ ਹਾਂ ਬਰੈਂਪਟਨ ਦੇ ਵਿੱਚ। ਸੋ ਫਰਸਟ ਰੀਜ਼ਨ ਇਹ ਸੀਗਾ ਕਿ ਜਦੋਂ ਮੈਂ ਇੱਥੇ ਆਈ ਸੀਗੀ ਨਵੀਂ ਮੈਂ ਮੈਨੂੰ ਸੀਗਾ ਕਿ ਕੋਈ ਮੇਰੇ ਹੋਵੇ ਕੋਲ, ਮੇਰਾ ਜਿੱਦਾਂ ਕਜ਼ਨ ਆ, ਸੋ ਬਰੈਂਪਟਨ ਵਿੱਚ ਰਹਿੰਦਾ ਆ। ਸੋ ਫਰਸਟ ਰੀਜ਼ਨ ਉਹ ਸੀਗਾ ਕਿ ਹਾਂ ਮੈਂ ਉਹਦੇ ਕੋਲ ਮਤਲਬ ਉਹ ਮੇਰੀ ਹੈਲਪ ਕਰ ਦੂਗਾ ਥੋੜ੍ਹੀਆਂ ਚੀਜ਼ਾਂ ਵਿੱਚ ਜਾਂ ਕਿੱਦਾਂ ਜੋਬ ਵਿੱਚ। ਸੋ ਮੈਂ ਉੱਥੇ ਤਾਂ ਰਹੀ। ਸੋ ਦੂਸਰਾ ਰੀਜ਼ਨ ਇਹ ਸੀਗਾ ਕਿ ਫਰੈਂਡਸ ਲੱਭਣੇ। ਕਹਿਣਾ ਸੌਖਾ ਹੈ ਬਟ ਇੱਥੇ ਫਰੈਂਡਸ ਨਾ ਆਉਣੇ ਲਿਟਰਲੀ ਬਹੁਤ ਡਿਫਿਕਲਟ ਆ। ਜਿੱਦਾਂ ਇੱਥੇ ਜਦੋਂ ਮੈਂ ਆਈ ਇੱਦਾਂ ਲੱਗਾ ਕਿ ਜਿੱਦਾਂ ਸਾਰੇ ਫੇਕ ਲੋਕੀ ਆ, ਇੱਦਾਂ ਲੱਗਾ ਕਿ ਮਤਲਬ ਕੋਈ ਦਿਲੋਂ ਮਤਲਬ ਇੱਦਾਂ ਲੱਗਾ ਕਿ ਦਿਲੋਂ ਨਹੀਂ ਕਰ ਰਿਹਾ, ਜਾਂ ਇੰਨੀ ਸਪੋਰਟ ਨਹੀਂ ਹੈਗੀ ਜਿੰਨੀ ਆਪਾਂ ਇੰਡੀਆ 'ਚ ਸਾਨੂੰ ਹੁੰਦੀ ਆ, ਜਾਂ ਸਾਡੇ ਫਰੈਂਡਸ ਹੁੰਦੇ ਆ ਇੰਡੀਆ ਦੇ ਵਿੱਚ। ਉਹ ਇੱਦਾਂ ਲੱਗਦਾ ਕਈ ਵਾਰ ਕਿ ਹਾਂ ਯਾਰ ਇਹ ਕੁਛ ਵੀ ਕਰੂਗੇ ਸਾਡੇ ਲਈ। ਬਟ ਇੱਥੇ ਜ਼ਿਆਦਾਤਰ ਮੈਂ ਜੋ ਨੋਟਿਸ ਕੀਤੀ ਚੀਜ਼ ਕਿ ਜ਼ਿਆਦਾਤਰ ਮਤਲਬ ਬਹੁਤ ਮਤਲਬੀ ਲੋਕ ਆ। ਮੈਂ ਸਾਰਿਆਂ ਨੂੰ ਨਹੀਂ ਕਹਿੰਦੀ, ਮਤਲਬ ਬਹੁਤ ਵਧੀਆ ਲੋਕੀ ਵੀ ਹੈਗੇ ਆ, ਬਟ ਬਹੁਤ ਜ਼ਿਆਦਾ ਇੱਥੇ ਇੱਦਾਂ ਵੀ ਹੈਗਾ ਹੈ ਕਿ ਹਾਂ ਬਹੁਤ ਮੀਨ ਪੀਪਲ ਆ। ਬਟ ਹਾਂ ਮੈਂ ਹੁਣ ਇੱਥੇ ਰਹੀ, ਜਿੱਦਾਂ ਮੇਰੀ ਇੱਥੇ ਬਹੁਤ ਵਧੀਆ ਫਰੈਂਡ ਬਣ ਗਈ, ਸੋ ਫਿਰ ਮੈਂ ਉਹਦੇ ਨਾਲ ਹੀ ਰਹਿ ਰਹੀ ਹਾਂ। ਸੋ ਹਜੇ ਮੈਨੂੰ ਡਰ, ਮੈਂ ਵੀ ਸੋਚ ਰਹੀ ਹਾਂ ਮੂਵ ਕਰਨ ਦਾ, ਬਟ ਹਜੇ ਮੈਨੂੰ ਡਰ ਲੱਗ ਰਿਹਾ ਹੈ ਕਿਉਂਕਿ ਕਿ ਹਾਂ ਉੱਥੇ ਮੈਨੂੰ ਕਿੱਦਾਂ ਦੀ ਫਰੈਂਡ ਮਿਲੂਗੀ ਜਾਂ ਕਿੱਦਾਂ, ਹੈ ਨਾ। ਸੋ ਸਾਰੀਆਂ ਚੀਜ਼ਾਂ ਸੋਚਣੀਆਂ ਪੈਂਦੀਆਂ। ਐਂਡ ਦੂਸਰੀ ਗੱਲ ਜੌਬ ਦੀ, ਸਕਾਰਬਰੋ ਸਾਈਡ ਵੀ ਜੌਬਸ ਇੰਨੀਆਂ ਹੈ ਨਹੀਂ ਹਜੇ ਤਾਂ, ਮਤਲਬ ਮੈਨੂੰ ਇੱਥੇ ਵੀ ਜੌਬ ਨਹੀਂ ਮਿਲੀ। ਸੋ ਮੈਂ ਇਹੀ ਟਰਾਈ ਕਰ ਰਹੀ ਹਾਂ ਕਿ ਇੱਥੇ ਅਗਰ ਜੌਬ ਮਿਲ ਗਈ ਠੀਕ ਹੈ, ਨਹੀਂ ਤਾਂ ਫਿਰ ਮੂਵ ਕਰਕੇ ਉੱਥੇ ਲੱਭਾਂਗੇ। ਸੋ ਆਈ ਥਿੰਕ ਸੋ ਕਿਸੇ ਨੂੰ ਵੀ ਹੋਪ ਨਹੀਂ ਛੱਡਣੀ ਚਾਹੀਦੀ। ਹੋਪ ਜਿਹੜੀ ਆ ਉਹ ਹਮੇਸ਼ਾ ਰੱਖਣੀ ਚਾਹੀਦੀ ਆ। ਅਗਰ ਹੋਪ ਰੱਖਾਂਗੇ ਤਾਂ ਸਭ ਕੁਝ ਮਿਲ ਜੂਗਾ। ਥੈਂਕ ਯੂ। ਤੇ ਮੈਂ ਤੇ ਮੇਰਾ ਦੋਸਤ ਮਾਨਿਕ ਆਪਣੀ ਇੱਕ ਲੈਂਡਲੌਰਡ ਦੇ ਰਿਲੇਟਡ ਇਸ਼ੂ ਲੈ ਕੇ ਆਏ ਹਾਂ। ਆਪਾਂ ਮਿਲਟਨ 'ਚ ਗਏ ਸੀਗੇ ਆਪਣੀ ਕੋਆਪ ਲਈ। ਆਪਾਂ ਉੱਥੇ ਇੱਕ ਘਰ ਲੱਭਿਆ ਸੀਗਾ ਰੂਮ, ਤੇ ਆਪਾਂ ਲੈਂਡਲੌਰਡ ਨਾਲ ਗੱਲ ਕੀਤੀ, ਘਰੇ ਜਾ ਕੇ ਰੂਮ ਵਗੈਰਾ ਦੇਖਿਆ, ਤੇ ਆਪਾਂ ਉਹਨੂੰ ਫਸਟ ਤੇ ਲਾਸਟ ਮੰਥ ਦਾ ਰੈਂਟ ਦੇ ਦਿੱਤਾ। ਤੇ ਜਦੋਂ ਮੂਵ ਕਰਨ ਦੀ ਵਾਰੀ ਆਈ ਤੇ ਲੈਂਡਲੌਰਡ ਕਹਿੰਦਾ ਕਿ ਸੌਰੀ ਤੁਸੀਂ ਐਂਟਰ ਨਹੀਂ ਕਰ ਸਕਦੇ। ਆਪਾਂ ਪੁਲਿਸ ਦੇ ਕੋਲ ਵੀ ਗਏ ਤੇ ਪੁਲਿਸ ਕਹਿੰਦੀ ਕਿ ਸੌਰੀ ਉਹ ਲੈਂਡਲੌਰਡ ਹੈਗਾ ਆ, ਤੁਹਾਡੇ ਤੋਂ ਕੋਈ ਰਾਈਟ ਨਹੀਂ ਹੈਗਾ। ਤੇ ਉਹ ਬੰਦੇ ਨੇ ਸਾਡੇ ਤੇ 911 ਕਾਲ ਕਰ। ਆਪਾਂ ਜਦੋਂ ਆਪਾਂ ਨੂੰ ਐਂਟਰ ਹੀ ਨਹੀਂ ਕਰਨ ਦਿੱਤਾ ਆਪਣੀ ਪ੍ਰੋਪਰਟੀ ਵਿੱਚ, ਰੈਂਟ ਵੀ ਲੈ ਲਿਆ ਤੇ ਐਂਟਰ ਵੀ ਨਹੀਂ ਕਰਨ ਦਿੱਤਾ। ਤੁਸੀਂ ਇਹ ਪ੍ਰੋਬਲਮ ਹੈ ਨਾ ਜਿਹੜੀ ਸਾਨੂੰ ਅਸੀਂ ਇੱਥੇ ਓਪਨਲੀ ਨਹੀਂ ਤੁਹਾਨੂੰ ਪੁੱਛਾਂਗੇ, ਸਾਨੂੰ ਲੈਂਡਲੌਰਡ ਦਾ ਨਾਮ ਵਗੈਰਾ ਜਾਂ ਫੋਨ ਨੰਬਰ ਤੁਹਾਡੇ ਕੋਲੇ ਹੋਊਗਾ ਤੇ ਆਪਾਂ ਬੈਠ ਕੇ ਗੱਲ ਕਰਕੇ ਤੁਹਾਨੂੰ ਸਾਰੀ ਸਟੋਰੀ, ਕਿਉਂਕਿ ਕਈ ਵਾਰ ਸਟੋਰੀ ਦੇ ਬਿਹਾਈਂਡ ਕਈ ਕੁਛ ਹੁੰਦਾ। ਇਹ ਪ੍ਰੋਬਲਮ ਕਾਫੀ ਨੇ ਆਪਾਂ ਨੂੰ, ਮਤਲਬ ਜਦੋਂ ਅਸੀਂ ਆਪਾਂ ਇੰਡੀਆ ਦਾ ਮੀਡੀਆ ਮੈਂ ਵੈਸੇ ਬਹੁਤ ਘੱਟ ਸੁਣਦਾ, ਕਿਤੇ ਅਣਸਰਦੇ ਨੂੰ ਜੇ ਕਿਤੇ ਸ਼ੁਗਰ ਨੂੰ ਸੁਣਨਾ ਪਏ ਤਾਂ ਸੁਣਨਾ, ਕਿਉਂਕਿ 161 ਨੰਬਰ ਤੇ ਆ ਉਹ ਦੁਨੀਆ ਭਰ ਤੋਂ। ਜਿੰਨਾ ਕੁ ਝੂਠ ਉਹ ਮਾਰਦੇ ਨੇ, ਜਿੰਨਾ ਕੁ ਉਹਨਾਂ ਨੇ ਸਾਡੀਆਂ ਬੱਚੀਆਂ ਦੀ ਕਦਾਰਕਸ਼ੀ ਕੀਤੀ ਹੈ,
ਕਿ ਕੈਨੇਡਾ ਦੇ ਵਿੱਚ ਮੈਂ 6 ਵਜੇ ਜਦੋਂ ਕੰਮ ਤੇ ਜਾਂਦਾ, ਜਿਸ ਤਰ੍ਹਾਂ ਤੁਸੀਂ ਮਿਹਨਤ ਨਾਲ ਬੱਸ ਸਟਾਪ ਤੇ ਖੜੇ ਹੁੰਦੇ ਹੋ, ਬੱਸਾਂ 'ਚ ਜਾਂਦੇ ਹੋ, ਕੰਮ ਕਰਦੇ ਹੋ, ਪੜ੍ਹਦੇ ਹੋ, ਮੈਨੂੰ ਤੁਹਾਡੀ ਮਿਹਨਤ ਤੇ ਕਦੇ ਕੋਈ ਸ਼ੱਕ ਨਹੀਂ ਹੋਇਆ। ਜਿਹੜੀ ਪਰਸੈਂਟੇਜ ਦੀਆਂ ਉਹ ਗੱਲਾਂ ਕਰਦੇ ਨੇ ਉਹ ਹਰ ਕਮਿਊਨਿਟੀ 'ਚ ਆ, ਹਰ ਦੁਨੀਆ ਦੇ ਵਿੱਚ ਆ, ਉਹ ਕਦੇ ਨਹੀਂ ਰੁਕ ਸਕਦੀ। ਸੋ ਤੁਹਾਨੂੰ ਮੈਂ ਦਾਤ ਦਿੰਦਾ ਕਿ ਤੁਸੀਂ ਇਹ ਕੰਮ ਜਿਸ ਤਰ੍ਹਾਂ ਲਖਵਿੰਦਰ ਹੋਣਾ ਨੇ ਪਹਿਲਾਂ ਤੁਹਾਨੂੰ ਸਾਰੀਆਂ ਗੱਲਾਂ ਐਕਸਪਲੇਨ ਕੀਤੀਆਂ ਨੇ, ਤੁਹਾਨੂੰ ਕਦੇ ਵੀ ਕੋਈ ਪ੍ਰੋਬਲਮ ਆਉਂਦੀ ਆ, ਖਾਸ ਕਰਕੇ ਬੱਚਿਆਂ ਨੂੰ, ਤੁਹਾਡਾ ਕੋਈ ਵੀ ਗੱਲ ਆ, ਤੁਸੀਂ ਜੇ ਸਾਡੇ ਨਾਲ ਕਰੋਗੇ ਜਾਂ ਕਿਸੇ ਐਕਸਪਰਟ ਨਾਲ, ਅਸੀਂ ਕੋਸ਼ਿਸ਼ ਕਰਾਂਗੇ। ਮੈਂ ਇੱਕ ਦੋ ਨਾਲ ਗੱਲ ਕੀਤੀ ਹੈ, ਜਿਹੜੇ ਸਟੂਡੈਂਟ ਆ ਕੇ ਇੱਥੇ ਵੈਲ ਸੈਟਲਡ ਨੇ ਔਰ ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਨੇ, ਇਮਾਨਦਾਰੀ ਨਾਲ ਕਰ ਰਹੇ ਨੇ, ਅਸੀਂ ਕੋਸ਼ਿਸ਼ ਕਰਾਂਗੇ ਨੈਕਸਟ ਸੈਸ਼ਨ ਦੇ ਵਿੱਚ ਜਾਂ ਜਿੰਨਾ ਤੁਹਾਨੂੰ ਪ੍ਰੋਬਲਮ ਹੋਵੇ ਵੀ ਅਸੀਂ ਉਹਨਾਂ ਦੇ ਨਾਲ ਸੈਟਅਪ ਕਰਕੇ ਤਾਂ ਕਿ ਉਹ ਤੁਹਾਨੂੰ ਸਹੀ ਗਾਈਡ ਕਰ ਸਕਣ। ਸਾਡੇ ਪ੍ਰੋਵਿੰਸ ਦੇ ਵਿੱਚ ਲੀਡਰ ਰਹੇ ਨੇ ਕਾਫੀ ਚਿਰ ਤੋਂ, ਹਰਿੰਦਰ ਬੱਲੀ, ਉਹ ਇੱਥੇ ਆਏ ਹੋਏ ਨੇ। ਉਹ ਐਜੂਕੇਸ਼ਨ ਦੇ ਨਾਲ ਸ਼ੈਰੀਡਨ ਕਾਲਜ ਦੇ ਵਿੱਚ, ਮੇਰਾ ਖਿਆਲ ਜੇ ਮੈਂ ਗਲਤ ਨਹੀਂ ਤਾਂ ਉਹ ਐਜੂਕੇਸ਼ਨ ਦੇ ਨਾਲ ਹੀ ਮੇਨ ਤੌਰ ਤੇ ਕੰਮ ਕਰਦੇ। ਮੈਂ ਉਹਨਾਂ ਨੂੰ ਕਹੂੰਗਾ ਉਹ ਤੁਹਾਡੇ ਨਾਲ ਗੱਲਬਾਤ ਵੀ ਇੱਥੋਂ ਮਾਈਕ ਤੋਂ ਆ ਕੇ ਕਰਨਗੇ। ਇਹਨਾਂ ਦੇ ਡਾਇਰੈਕਟਰ ਨਾਲ ਵੀ ਸਾਡੀ ਗੱਲਬਾਤ ਹੋਈ ਸੀ, ਉਹ ਵੀ ਸਾਡੇ ਨਾਲ ਵਿਲਿੰਗ ਸੀ ਬੈਠਣ ਨੂੰ ਵੀ ਦੱਸੋ ਕੋਈ ਵੀ ਪ੍ਰੋਬਲਮ ਹੈ ਕਮਿਊਨਿਟੀ ਦੀ ਤਾਂ ਅਸੀਂ ਮਿਲ ਬੈਠ ਕੇ ਉਹ ਗੱਲ ਕਰਾਂਗੇ। ਸੋ ਕੁਦਰਤੀ ਤੌਰ ਤੇ ਆਏ ਨੇ, ਇਹਨਾਂ ਦਾ ਵੀ ਧੰਨਵਾਦ ਆ। ਸੋ ਕੋਈ ਵੀ ਮੇਰੇ ਕਹਿਣ ਤੋਂ ਪ੍ਰੋਬਲਮ ਆ ਤੁਸੀਂ ਸਾਨੂੰ ਦੱਸੋ, ਆਪਾਂ ਕੋਸ਼ਿਸ਼ ਕਰਾਂਗੇ ਕਿ ਉਹਨੂੰ ਆਪਾਂ ਸੋਲਵ ਕਰ ਸਕੀਏ। ਸੋ ਹੁਣ ਤੁਸੀਂ ਗਾਂਹ ਵਾਲੀ ਹਾਂਜੀ ਵੀਰੇ, ਜਿਵੇਂ ਤੁਸੀਂ ਆਖਿਆ ਨਾ ਵੀ ਆਪਾਂ ਨੂੰ ਲੈਂਡਲੋਰਡ ਦੇ ਅੰਦਰ ਨਹੀਂ ਵੜਨ ਦਿੱਤਾ, ਉਹਨਾਂ ਨੇ ਕੋਈ ਤੁਹਾਨੂੰ ਪ੍ਰੂਫ ਦਿੱਤਾ ਸੀਗਾ ਜਾਂ ਕੋਈ ਵੀ ਲੀਜ਼ ਸਾਈਨ ਹੋਈ? ਆਪਾਂ ਸਿਰਫ 3 ਮਹੀਨੇ ਲਈ ਰੈਂਟ ਲੈਣਾ ਸੀਗਾ ਤੇ ਆਪਾਂ ਕੋਈ ਲੀਜ਼ ਸਾਈਨ ਨਹੀਂ ਕਰਾ ਸਕਦੇ। ਪ੍ਰੋਬਲਮ ਇਹ ਹੈ ਵੀਰੇ, ਜੇ ਮੰਨ ਲਓ ਤੁਹਾਡੇ ਕੋਲ ਕੋਈ ਵੀ ਪੇਪਰ ਵਰਕ ਹੁੰਦਾ ਹੈਗਾ ਹਨਾ, ਵੀ ਤੁਸੀਂ ਉੱਥੇ ਜਾ ਰਹੇ ਹੋ ਤਾਂ ਇੱਥੇ ਇੰਟਾਰੀਓ ਦਾ ਇੱਕ ਮਤਲਬ ਲੈਂਡਲੋਰਡ ਤੇ ਡੀਲਰ ਵਾਸਤੇ ਬੋਰਡ ਬਣਿਆ ਹੋਇਆ ਹੈਗਾ, ਤੁਸੀਂ ਉੱਥੇ ਕੰਪਲੇਨ ਕਰ ਸਕਦੇ ਹੋ। ਠੀਕ ਹੈ, ਮਤਲਬ ਤੁਸੀਂ ਪੁਲਿਸ ਨੇ ਕੁਝ ਨਹੀਂ ਕਰਨਾ ਕਿਉਂਕਿ ਲੈਂਡਲੋਰਡ ਦੀ ਪ੍ਰਾਈਵੇਟ ਪ੍ਰਾਪਰਟੀ ਹੈਗੀ, ਤੁਸੀਂ ਉੱਥੇ ਕੰਪਲੇਨ ਕਰ ਸਕਦੇ ਹੋ। ਜੇ ਲੈਂਡਲੋਰਡ ਤੁਹਾਡਾ ਕਿਰਾਇਆ ਵੀ ਨਜਾਇਜ਼ ਵਧਾ ਰਿਹਾ, ਮਤਲਬ ਆਉਣ ਵਾਲੇ ਸਾਲ ਤੱਕ ਉਹ 2.5% ਵਧਾ ਸਕਦਾ ਹੈ ਕਿਰਾਇਆ, ਜੇ ਉਹ ਜ਼ਿਆਦਾ ਵਧਾ ਰਿਹਾ ਤਾਂ ਤੁਸੀਂ ਉੱਥੇ ਕੰਪਲੇਨ ਕਰ ਸਕਦੇ ਹੋ, ਉਹ ਤੁਹਾਡੇ ਇਸ਼ੂ ਰਿਜ਼ੋਲਵ ਕਰ ਸਕਦੇ ਹੋ ਉਹਦੇ ਤੇ। ਠੀਕ ਹੈ ਵੀਰੇ, ਉਹਨਾਂ ਨੂੰ ਮੇਲ ਕਰ ਸਕਦੇ ਹੋ, ਇੰਟਰਵਿਊ ਦੀ ਸਾਈਟ ਤੇ ਮੈਂ ਤੁਹਾਨੂੰ ਦੱਸ ਦੂੰਗਾ, ਇਸ ਤੋਂ ਬਾਅਦ ਪਹੁੰਚੂਗੀ ਤੁਸੀਂ ਪੁੱਛਣਾ। ਠੀਕ ਹੈ ਵੀਰੇ, ਉਹਨਾਂ ਨੂੰ ਪਹਿਲਾਂ मेरा नाम गुरनाम सिंह है जी। मैं सिंपल से थोड़ी जी टिप्स दूंगा जॉब से रिलेटेड। मैं भी जी पहला वॉलमार्ट की जॉब स्टार्ट की थी जो पढ़ता सी, पर आज मैं ब्रैम्पटन फायर एंड इमरजेंसी सर्विसेज के काम कर रहा है फुल टाइम ਤੇ ਐਜ਼ ਅ ਸਪਲਾਈ ਇਕਵਿਪਮੈਂਟ ਆਫਿਸਰ। ਤੇ ਜਸਟ ਕਪਲ ਆਫ ਟਿਪਸ ਹੈਗੇ ਜਿਹੜੇ ਆਪਾਂ ਜਦੋਂ ਸਟੱਡੀ ਕਰਦੇ ਆ ਉੱਥੇ ਆਪਣਾ ਇੰਟਰਨੈਸ਼ਨਲ ਸਟੂਡੈਂਟ ਡਿਪਾਰਟਮੈਂਟ ਹੁੰਦਾ, ਜਿੱਥੇ ਇੰਟਰਨੈਸ਼ਨਲ ਪੀਅਰ ਬੈਂਟਰ ਦੀ ਜੌਬਸ ਵਗੈਰਾ ਹੁੰਦੀਆਂ, ਉਹ ਤੁਹਾਨੂੰ ਜੌਬ ਲਈ ਰੈਜ਼ਮੈਂਟਸ ਲਈ ਹੈਲਪ ਕਰਦੇ ਆ, ਨਾਲ ਨਾਲ ਤੁਹਾਡੇ ਲਿੰਕਸ ਤੇ ਟਾਈ ਅਪਸ ਵੀ ਕਰਦੇ ਹੈਗੇ ਆ ਤੁਹਾਡੀ ਫੀਲਡ ਦੇ ਰਿਲੇਟਿਡ ਜੌਬ ਦੇ ਲਈ। ਮਤਲਬ ਬੈਸਟ ਸੋਰਸ ਹੈਗਾ ਜਦੋਂ ਆਪਾਂ ਕਾਲਜ ਦੇ ਵਿੱਚ ਪੜ੍ਹਦੇ ਆ, ਆਪਾਂ ਇੰਟਰਨੈਸ਼ਨਲ ਪੀਅਰ ਸੈਂਟਰ ਦੇ ਵਿੱਚ ਜਾਈਏ, ਉੱਥੇ ਐਜ਼ ਆ ਵੋਲੰਟਰੀ ਜੌਬਸ ਅਪਲਾਈ ਕਰੀਏ। ਵੋਲੰਟਰੀ ਜੌਬ ਦੇ ਵਿੱਚ ਉਹ ਦੱਸਦੇ ਹੈਗੇ ਕਿ ਤੁਸੀਂ ਲਿੰਕਡਇਨ ਤੇ ਪ੍ਰੋਫਾਈਲ ਕਿੱਦਾਂ ਬਣਾਉਣੀ ਆ ਆਪਣੀ, ਕਿੱਦਾਂ ਆਪਣਾ ਨੈਟਵਰਕ ਇਨਕਰੀਜ਼ ਕਰਨਾ ਹੈਗਾ। ਤੇ ਉਸ ਤੋਂ ਬਾਅਦ ਜਦੋਂ ਆਪਾਂ ਕਾਲਜ ਤੋਂ ਬਾਹਰ ਨਿਕਲਦੇ ਹੈਗੇ ਆ, ਟਰਾਈ ਵਰਕਿੰਗ ਵਿਦ ਵੋਲੰਟਰੀ ਜੌਬਸ ਇਨ ਦਾ ਗਵਰਨਮੈਂਟ ਸੈਕਟਰ। ਲਾਈਕ ਮੈਂ ਜਦੋਂ ਸਿਟੀ ਆਫ ਬਰੈਂਪਟਨ ਦੇ ਨਾਲ ਪਹਿਲਾਂ ਐਜ਼ ਆ 3 ਮੰਥ ਕੰਟਰੈਕਟ ਜੌਬ ਕੀਤੀ ਸੀ। 3 ਮੰਥ ਕੰਟਰੈਕਟ ਜੌਬ ਆਪਾਂ ਪਹਿਲਾਂ ਸੋਚ ਲੈਂਦੇ ਯਾਰ ਕਿ 3 ਮੰਥ ਦੀ ਜੌਬ ਆ, 3 ਮੰਥ ਤੋਂ ਬਾਅਦ ਕੀ ਕਰਾਂਗੇ ਪਤਾ ਨਹੀਂ, ਜੌਬ ਮਿਲਣੀ ਹੈ ਨਹੀਂ ਮਿਲਣੀ, ਪੀਆਰ ਵੀ ਲੈਣੀ ਆ। ਬਟ ਜਦੋਂ ਆਪਾਂ ਨੂੰ ਗਵਰਨਮੈਂਟ ਐਕਸਪੀਰੀਅੰਸ ਮਿਲ ਜਾਂਦਾ ਹੈ, ਕੋਈ ਵੀ 3 ਮੰਥਸ ਦਾ ਹੋਵੇ 2 ਮੰਥਸ ਦਾ ਹੋਵੇ, they might extend your contract up to 6 months based upon your experience. They further increase it to 1 year or 2 year, depends upon your job duties and their work needs. ਤੇ ਉਸ ਤੋਂ ਬਾਅਦ ਕੀ ਕਰਦੇ ਆ, ਉਹ ਜਦੋਂ ਆਪਣਾ ਵਰਕ ਐਕਸਪੀਰੀਅੰਸ ਇਨਕਰੀਜ਼ ਹੁੰਦਾ ਹੈ, ਉਹ ਤੁਹਾਡੇ ਲਈ ਪੋਜੀਸ਼ਨ ਕੱਢ ਦਿੰਦੇ ਆ। ਤੇ ਇਸ ਵੋਲੰਟਰੀ ਐਕਸਪੀਰੀਅੰਸ ਦੇ ਵਿੱਚ ਸਾਡੇ ਤੋਂ ਕਿੰਨੇ ਸੈਪਰੇਟ ਡਿਪਾਰਟਮੈਂਟ ਹੁੰਦੇ ਆ। ਜਿੱਦਾਂ ਇੱਕ ਬ੍ਰਦਰ ਸਾਡੇ ਕੰਮ ਕਰਦੇ ਹੈਗੇ ਹਸਪੀਟਲ ਦੇ ਵਿੱਚ, ਹਸਪੀਟਲ ਦੇ ਵਿੱਚ ਕਾਫੀ ਵੋਲੰਟਰਿੰਗ ਜੌਬਸ ਨਿਕਲਦੀਆਂ ਹੈਗੀਆਂ। ਫੀਲਡ ਪੁਲਿਸ ਦੇ ਵਿੱਚ ਕਾਫੀ ਵੋਲੰਟਰੀ ਜੌਬਸ ਹੁੰਦੀਆਂ ਹੈਗੀਆਂ, ਰੈਕ ਸੈਂਟਰ ਹੋ ਗਿਆ, ਲਾਇਬ੍ਰੇਰੀਜ਼ ਹੋ ਗਈਆਂ। ਮਤਲਬ ਇੱਥੋਂ ਆਪਣਾ ਮਤਲਬ ਦੇ ਆਰ ਲੈਸ ਪੇ ਜੌਬਸ ਬਟ ਅ ਹਾਈ ਐਕਸਪੀਰੀਅੰਸ ਜੌਬਸ। ਇਹਨਾਂ ਤੁਹਾਨੂੰ ਐਕਸਪੀਰੀਅੰਸ ਰੈਜ਼ਮੇ ਦੇ ਵਿੱਚ unique ਕਰਦਾ ਹੈਗਾ out of 100 candidates. They will sort you out. They will be like, okay, you have a good academic experience plus you did work for government services. Okay, why not you pick you up. ਤੇ ਅੱਜ ਕੱਲ mostly Indeed to ਆਪਾਂ apply ਕਰਦੇ ਆ. Stop working on Indeed. Take a look on Indeed. What is the job and what is the company name.
go to that company website to see whether the job is still existing there or not. मतलब कभी कभी Indeed से 15 या 20 दिन पहले ही जॉब लेटेस्ट बन के आएंगी बट वेबसाइट ਤੇ ਹੁੰਦੀ ਨਹੀਂ ਹੈਗੀ। ਇਹ ਸਾਰੇ ਕੇਸਿਸ ਤੋਂ ਮੈਂ ਨਿਕਲਿਆ ਹੈਗਾ ਤੁਹਾਨੂੰ ਤਾਂ ਐਕਸਪੀਰੀਅੰਸ ਸ਼ੇਅਰ ਕਰ ਰਿਹਾ ਕਿ ਤੁਸੀਂ ਵੈਬਸਾਈਟ ਤੇ ਜਾ ਕੇ ਵੀ ਦੇਖੋ ਕੈਰੀਅਰ ਸੈਕਸ਼ਨ ਦੇ ਵਿੱਚ ਉਹ ਜੌਬਸ ਹੈਗੀਆਂ ਜਾਂ ਨਹੀਂ ਹੈਗੀਆਂ ਐਂਡ ਦੈਨ ਅਪਲਾਈ ਅਕੋਰਡਿੰਗਲੀ। ਬਾਕੀ ਲਿੰਕਡਇਨ ਇਜ਼ ਦਾ ਬੈਸਟ ਸੋਰਸ ਅਲੋਂਗ ਵਿਦ ਦਾ ਰੈਜ਼ੂਮੇ ਕਿ ਲਿੰਕਡਇਨ ਦੇ ਨਾਲ ਤੁਹਾਡੇ ਕਾਲਜ ਦੇ ਜਿਹੜੇ ਸੇਮ ਸਰਕਲ ਦੇ ਸਟੂਡੈਂਟਸ ਆ ਉਹਨਾਂ ਦੇ ਗਰੁੱਪ ਐਡ ਹੋ ਜਾਂਦੇ ਹੈਗੇ ਪਲੱਸ ਤੁਹਾਨੂੰ ਕਦੀ ਕਦੀ ਹਾਇਰਿੰਗ ਮੈਨੇਜਰ ਖੁਦ ਅਪਰੋਚ ਕਰਦਾ ਹੈ। ਟੂ ਬੀ ਓਨੈਸਟ ਮੈਨੂੰ ਸਿਰਫ 1 ਸਾਲ ਹੋਇਆ ਹੈਗਾ ਵਿਦ ਬ੍ਰੈਂਪਟਨ ਫਾਇਰ ਐਂਡ ਇਮਰਜੈਂਸੀ ਸਰਵਿਸਿਜ਼। ਡੇਲੀ ਮੈਨੂੰ ਪਤਾ ਨਹੀਂ ਕਿੰਨੇ ਰਿਕਰੂਟਰਸ ਲਿੰਕਡਇਨ ਤੇ ਅਪਰੋਚ ਕਰਦੇ ਹੈਗੇ ਓਕੇ ਵੀ ਆਰ ਲੁਕਿੰਗ ਆਰ ਯੂ ਸਟਿਲ ਇੰਟਰਸਟਿਡ। ਮਤਲਬ ਵਨਸ ਯੂ ਹੈਵ ਅ ਗੁੱਡ ਐਕਸਪੀਰੀਅੰਸ ਐਂਡ you try your best to get your academic job, PR and good pay scale will definitely in your hands. I want to start by telling you a little bit. So my role is not directly working with international students, but we have been working on the file. So I am the Director of Government and Community Relations. I work directly with the President's Office at Sheridan College in the Brampton campus. But on the side, I also teach a class there. My class started because I wanted to get to know more about students and what you're facing, what you're seeing. Just so you know, if there's any Sheridan students in the room, if there's supports that you need, you can always reach out. So ਸਾਡੇ ਕਾਲਜ ਦੇ ਵਿੱਚ ਅਸੀਂ ਇੱਕ ਚਾਰਟਰ ਸਟਾਰਟ ਕੀਤਾ ਹੈ ਜਿਹੜੇ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਸਪੋਰਟ ਕਰਨ ਦੇ ਲਈ ਆ। ਸੋ ਜਿੰਨੇ ਸਾਡੇ Sheridan ਕਾਲਜ ਦੇ ਸਟੂਡੈਂਟਸ ਆ ਤੁਹਾਡੇ ਲਈ ਹਾਊਸਿੰਗ ਸਪੋਰਟਸ ਵੀ ਅਵੇਲੇਬਲ ਹੈਗੀਆਂ ਆ through our student affairs department and then Sharma and his team। ਸਾਡੇ ਕੋਲੇ ਤੁਹਾਡੇ resume, peer mentor jobs, on campus jobs ਵੀ ਅਵੇਲੇਬਲ ਹੈਗੀਆਂ ਆ ਕਈ ਵਾਰੀ but ਜਿਹੜੇ resume workshops ਆ support workshops ਆ ਅਸੀਂ on campus organize ਕਰਦੇ ਆ। ਬਾਕੀ ਜਿਹੜੇ ਤੁਹਾਡੇ immigration needs ਹੁੰਦੀਆਂ ਆ 3 ਸਾਲ ਤੁਹਾਡੇ ਗ੍ਰੈਜੂਏਟ ਹੋਣ ਤੋਂ ਬਾਅਦ ਵਿੱਚ ਵੀ Sheridan College ਤੁਹਾਡੀ ਸਪੋਰਟ ਕਰਦਾ ਹੈ ਉਹਨਾਂ ਨੀਡਸ ਦੇ ਵਿੱਚ। So as a Sheridan graduate, you have a number of access points where you can come in and get the supports you need. But like we've been talking about here today, ਜਿਹੜੇ volunteer opportunities ਸਾਡਾ ਕਾਲਜ ਕਾਫੀ ਔਰ ਦੂਜੇ ਕਾਲਜਸ ਨਾਲ ਵੀ ਕੋਆਰਡੀਨੇਟ ਕਰਦਾ ਆ। ਜਿਹੜਾ ਇਹ ਚਾਰਟਰ ਅਸੀਂ ਇੰਟਰੋਡਿਊਸ ਕੀਤਾ ਸੀ ਕੋਸ਼ਿਸ਼ ਕਰਦੇ ਵੀ ਜਿੰਨੇ ਲੋਕਲ ਕਾਲਜਸ ਆ ਸਾਰੇ ਸਾਈਨ ਆਨ ਕਰਨ। ਸਾਡੇ ਐਕਚੁਅਲੀ ਜਿਹੜਾ ਹਾਊਸਿੰਗ ਕੋਆਰਡੀਨੇਟਰ ਸਾਡੀ ਹਾਇਰ ਕੀਤੀ ਆ she was just like you, she was an international student and she's worked hard to be in her position. She goes out ਉਹ ਘਰ ਦੇਖ ਕੇ ਆਉਂਦੇ ਆ ਪਹਿਲਾਂ and she recommends them. We've also hired a mental health nurse. Right? If you need any kind of support, internally support kar sakte, we will always direct you to the right people. You have to make sure that you know your rights, you know your tenant rights as individuals, know that you can go to your colleges for these supports. I can't speak to a lot of the smaller colleges, but when you're attending places like Algoma, Sheridan, Humber, they will have an internal support network and an infrastructure to support you as students. So please reach out to your colleges when you need these help. Resume direction, we have workshops all the time. We work with groups like not-for-profit groups in the community, like Ladvian. They come in and they host a special resume workshop for women. They bring in professional mentors that will allow you to work with them. I've also, it's your approach, guys. You have to take the right approach. Please focus on what you're doing. You're here to go to school first and work afterwards, because that's what's going to help you in the long run. Just see dusra tarika dekhoge, honestly thanu a job mil jayegi, you're already in debt. We understand it's financially expensive. You move from being in debt to trying to get an LMIA from somebody into further into debt. Jab tak tusi abhi life shuru karoge, you'll be so far in debt. So why don't you take that time to study, to learn? There will be prospects. ਤੁਸੀਂ co-op programs ਦੇਖੋ, ਤੁਹਾਡੇ ਸਕੂਲ ਦੇ ਵਿੱਚ connections ਬਣਾਓ। Just recently ਸਾਡੇ ਸਕੂਲ ਦੇ ਵਿੱਚ ਅਸੀਂ Sikh Student Association ਸ਼ੁਰੂ ਕੀਤੀ ਹੈ to give you guys a support network to turn to. So Manjinder is here, he helped us coordinate some of, he's a former Sheridan student, but he worked with us to help coordinate a student Sikh association. So see, ਜਿਹੜੇ ਤੁਹਾਡੇ ਸਪੋਰਟ ਗਰੁੱਪਸ ਉੱਥੇ ਜਾ ਕੇ ਕਹੋ ਆਪਦੇ ਸਕੂਲਾਂ ਦੇ ਵਿੱਚ ਐਸੋਸੀਏਸ਼ਨ ਸ਼ੁਰੂ ਕਰੋ। ਜਦੋਂ ਤੁਸੀਂ ਇੱਕ ਵਾਰ ਪੜ੍ਹ ਕੇ ਅੱਗੇ ਜਾਓਗੇ you'll be more listened to. ਤੁਸੀਂ ਇੰਡੀਵਿਜੂਅਲ ਦੇ ਤੌਰ ਤੇ ਜਾਣੇ it's harder, but ਜਦੋਂ ਤੁਸੀਂ collectively as a group ਜਾਓਗੇ it'll be easier for you to get the supports that you need. But anybody else in the room that's a Sheridan student, my door is always open. You can find me on LinkedIn, on social media. I can connect you to all of the right services that you need, and we're here to support you and your success. And we want to continue to do that, working with community groups as well. So we will continue to coordinate what we can do as a college here. So thank you. If you ever need me again, please feel free to reach out. And if you're a Sheridan student,
anytime, every one of these supports is available in your school. It is a part of the tuition that you pay, so take advantage of it. ਡਰਨਾ ਨਹੀਂਗਾ, ਬਹੁਤ ਸਾਰੇ ਤੁਹਾਡੇ ਮਨਾਂ ਦੇ ਵਿੱਚ ਡਰ ਹੁੰਦਾ ਵੀ ਜੇ ਅਸੀਂ ਕਾਲਜ ਨੂੰ ਦੱਸਾਂਗੇ, ਪ੍ਰੋਫੈਸ਼ਨਲ ਨੂੰ ਦੱਸਾਂਗੇ ਸਾਡੀ ਕੀ ਪ੍ਰੋਬਲਮ ਆ, ਸਾਡੇ ਸਟੇਟਸ ਤੇ ਇੰਪੈਕਟ ਹੋਊਗਾ. That's not the case. They want to help you be successful. Go to your school, go to the people in your school. That'll be your first start to be successful. Thank you. ਵਾਹਿਗੁਰੂ ਜੀ ਕਾ ਖਾਲਸਾ ਤੇ ਜਿਵੇਂ ਕਿ ਸਾਰਿਆਂ ਨੂੰ ਅੱਜ ਮੀਟਿੰਗ ਰੱਖੀ ਗਈ ਹੈ ਸਟੂਡੈਂਟਾਂ ਵਾਸਤੇ, ਤੇ ਸਟੂਡੈਂਟਾਂ ਦੀ ਮੋਸਟ ਪ੍ਰੋਬਲਮ ਇਹ ਹੁੰਦੀ ਹੈ ਕਿ ਉਹ ਕੰਮ ਤੇ ਲੱਗ ਜਾਂਦੇ ਆ ਤੇ ਮੁੜ ਕੇ ਉਹਨਾਂ ਦੀ ਪੇ ਨਹੀਂ ਮਿਲਦੀ. ਮੋਸਟਲੀ ਆਪਣੇ ਪੰਜਾਬੀਆਂ ਦੇ ਜਿੱਦਾਂ ਸ਼ੋਪਾਂ ਦੇ ਕੰਮ ਕਰਦੇ ਆ ਕੈਸ਼ ਤੇ ਅੱਜ ਕੱਲ੍ਹ ਸਟੂਡੈਂਟ, ਤੇ ਉਹ $8-10 ਦਿੰਦੇ ਆ 2-2 ਮਹੀਨੇ ਕੰਮ ਕਰਾ ਕੇ, ਮੁੜ ਕੇ ਉਹ ਪੇ ਨਹੀਂ ਦਿੰਦੇ. ਉਹਨਾਂ ਨੂੰ ਕੋਈ ਡਰ ਨਹੀਂ ਹੈਗਾ ਕਿ ਇਹ ਕੀ ਕਰ ਲੈਣਗੇ ਸਟੂਡੈਂਟ ਆ. ਤੇ ਮੈਂ ਕਮੇਟੀ ਨੂੰ ਇਹ ਕਹਿੰਦਾ ਕਿ ਉਹਨਾਂ ਦਾ ਵੀ ਕੋਈ ਇੱਦਾਂ ਦਾ ਬਣਾਇਆ ਜਾਵੇ ਬੱਚਿਆਂ ਦਾ ਕਿ ਉਹ ਪੰਜਾਬੀਆਂ ਦਾ ਓਪਨ ਹੋ ਸਕੇ, ਕਿ ਖੁੱਲ੍ਹ ਕੇ ਉਹਨਾਂ ਪ੍ਰਤੀ ਆਪਾਂ ਸਾਰੇ ਬੋਲ ਸਕੀਏ, ਕਿ ਉਹਨਾਂ ਨੂੰ ਡਰ ਹੋਵੇ ਕਿ ਹਾਂ ਸਾਡੇ ਗੁਰੂ ਘਰਾਂ 'ਚ ਫੋਟੋ ਲੱਗੇਗੀ ਜਾਂ ਕਮੇਟੀ ਸਾਨੂੰ ਕਹੇਗੀ ਬੱਚਿਆਂ ਦੇ ਪੈਸੇ ਕਾਹਤੋਂ ਮਤਲਬ ਕਿ ਕੰਮ ਕਰਾ ਕੇ, ਕਿ ਉਹਨਾਂ ਨੂੰ ਕੋਈ ਡਰ ਭੈ ਨਹੀਂ ਹੈਗਾ ਕਿ ਬੱਚੇ ਕੀ ਕਰ ਸਕਦੇ ਆ ਸਾਡਾ. ਤੇ ਇਸ ਬਾਰੇ ਵੀ ਥੋੜ੍ਹਾ ਜਿਹਾ ਰੱਖਿਆ ਜਾਵੇ ਕਿ ਆਪਾਂ ਕਿਸ ਤਰੀਕੇ ਨਾਲ ਬੱਚਿਆਂ ਨੂੰ ਇੱਕ ਹੋਵੇ ਕਿ ਹਾਂ ਆਹ ਕਮੇਟੀ ਹੈਗੀ ਹੈ, ਸਾਡੇ 'ਤੇ ਐਕਸ਼ਨ ਲੈ ਸਕਦੀ ਹੈ, ਕੁਛ ਨਹੀਂ ਕਰ ਸਕਦੀ. ਉਹਨਾਂ ਦੀਆਂ ਫੋਟੋਆਂ, ਉਹਨਾਂ ਦੀ ਸ਼ੋਪ ਦਾ ਨਾਮ ਉਹ 'ਤੇ ਓਪਨ ਕਰੀਏ ਕਿ ਸਾਰਿਆਂ ਨੂੰ ਪਤਾ ਲੱਗੇ ਕਿ ਇਹ ਇਸ ਤਰੀਕੇ ਦਾ ਕੰਮ ਕਰਦੇ ਆ ਬੱਚਿਆਂ ਦੇ ਨਾਲ. ਤੇ ਬਾਕੀ ਹੋਰ ਜੇ ਇੱਦਾਂ ਮੈਂ ਕੁਝ ਐਕਸਪੀਰੀਅੰਸ ਸ਼ੇਅਰ ਕਰਦਾ, 1.5 ਸਾਲ ਹੋ ਗਏ ਮੈਨੂੰ ਇੱਥੇ ਆਏ ਨੂੰ. ਜਿਵੇਂ ਆਪਾਂ ਸਾਰੇ ਜੋਬ ਲੱਭਣ ਜਾਂਦੇ ਆ, ਇੱਕੋ ਫੀਲਡ ਵਿੱਚ ਭੱਜਦੇ ਆ. ਕੁਛ ਜਿਹੜੇ ਆਪਣੇ ਵੀਰ ਭਰਾ ਆ ਉਹ ਮਕੈਨਿਕੀ ਦੇ ਜੋਬ ਵੱਲ ਵੀ ਜਾਣ, ਜਿੱਦਾਂ ਕਾਰ ਮਕੈਨਿਕ. ਤੁਸੀਂ 6 ਮਹੀਨੇ ਦਾ ਐਕਸਪੀਰੀਅੰਸ ਗੇਨ ਕਰ ਲਿਆ, ਉਹਦੇ ਵਿੱਚ ਬਹੁਤ ਸਾਰੇ ਤੁਹਾਡੀਆਂ ਰਾਹ ਖੁੱਲ੍ਹ ਜਾਣਗੇ. ਟਰੱਕ ਮਕੈਨਿਕ ਦਾ ਹੋ ਗਿਆ, ਤੇ ਉੱਧਰ ਵੀ ਗੈਰਾਜਾਂ ਦੇ ਵਿੱਚ ਜਾਂ ਵੱਡੇ ਜਾਓਗੇ ਫਲੀਟਾਂ 'ਚ, ਤੇ ਤੁਹਾਨੂੰ ਉੱਥੇ ਹੈਲਪਿੰਗ ਹਜੇ ਜੋਬ ਮਿਲਦੀ, ਘੱਟ ਪੈਸੇ ਮਿਲਣਗੇ. ਸਿਰਫ ਤੁਸੀਂ 2 ਤੋਂ 3 ਮਹੀਨੇ ਉੱਥੇ ਕੱਢ ਲਏ ਤੇ ਤੁਹਾਨੂੰ 50 ਜਗ੍ਹਾ ਤੋਂ ਆਫਰਾਂ ਆਉਣਗੀਆਂ ਕਿ ਸਾਡੀ ਸ਼ੋਪ 'ਤੇ ਆ ਜਾ, ਸਾਡੇ ਫਲੀਟ 'ਚ ਦੇਖ ਲੈ, ਸਾਡੇ ਟਾਇਰਾਂ ਦਾ ਕੰਮ, ਟਰੱਕਾਂ ਦਾ. ਤੇ ਇਹ ਥੋੜ੍ਹਾ ਹਾਰਡ ਵਰਕ ਹੁੰਦਾ ਹੈ, ਇੱਧਰ ਬੱਚੇ ਜਾਂਦੇ ਨਹੀਂਗੇ, ਪਰ ਜੇ ਜਾਣ ਤੇ ਬਹੁਤ ਵਧੀਆ. ਭੈਣਾਂ ਵਾਸਤੇ ਵੀ ਬੜੇ ਓਪਸ਼ਨ ਹੁੰਦੇ ਆ, ਉਹ ਘਰੇ ਰਹਿ ਕੇ ਸਟਿਚਿੰਗ ਕਰ ਸਕਦੀਆਂ ਆ. ਮੈਂ ਟਰਬਨ ਦਾ ਕੰਮ ਕਰਦਾ, ਪੱਗਾਂ ਬੰਨ੍ਹਦਾ ਵਾਂ, ਤੇ ਮੋਸਟਲੀ ਇੱਥੇ ਮਿਹਨਤੀ ਵਾਲੀਆਂ ਦੀ ਲੋੜ ਪੈਂਦੀ ਹੈ, ਜਿਨ੍ਹਾਂ ਨੂੰ ਕੋਈ ਕੰਮ ਆਉਂਦਾ ਆ ਤੇ ਉਹ ਆਪਣਾ ਕੰਮ ਆਪ ਸਟਾਰਟ ਕਰ ਸਕਦੇ ਆ. ਇਹ ਨਹੀਂ ਤੁਹਾਨੂੰ ਕੋਈ ਜਾਣਦਾ ਨਹੀਂ ਜਾਣਦਾ. ਮਾਰਕੀਟ ਪਲੇਸ ਸਭ ਤੋਂ ਵੱਡਾ ਇੱਥੇ ਆ, ਤੁਸੀਂ ਮਾਰਕੀਟ ਪਲੇਸ 'ਤੇ ਆਪਣਾ ਪਾ ਕੇ ਆਪਣਾ ਕੰਮ ਤੁਸੀਂ ਲੈ ਸਕਦੇ ਹੋ. ਤੁਹਾਨੂੰ ਹਜ਼ਾਰਾਂ ਮੈਸੇਜ ਹੋਣਗੇ ਰੋਜ਼ ਦੇ, ਇੱਥੇ ਲੋਕੀ ਲੱਭਦੇ ਆ ਇਸ ਚੀਜ਼ਾਂ ਨੂੰ. ਕੋਈ ਵੀ ਚੀਜ਼ ਤੁਸੀਂ ਵੇਚਣੀ ਹੈ, ਲੈਣੀ ਹੈ, ਟਿਕਟੋਕ, ਇੰਸਟਾਗ੍ਰਾਮ, ਖਾਲੀ ਆਪਣੀਆਂ ਫੋਟੋਆਂ ਵਾਸਤੇ ਨਾ ਆਪਾਂ ਯੂਜ਼ ਕਰੀਏ, ਇੰਜੋਇਮੈਂਟ ਉਹਦੇ ਉੱਤੋਂ ਬਿਜ਼ਨਸ ਵੀ ਆਪਾਂ ਕ੍ਰੀਏਟ ਕਰ ਸਕਦੇ ਹਾਂ. ਭਰਾ ਆਪਣੇ ਕਾਰਾਂ ਦਾ ਡਿਟੇਲਿੰਗ ਦਾ ਕੰਮ ਖੋਲ੍ਹ ਸਕਦੇ ਆ, 3 ਜਣੇ ਮਿਲ ਕੇ $800-900 $1000 ਦੇ ਟੂਲ ਹੁੰਦੇ ਆ ਸਾਰਾ, ਤੇ ਉਹ ਕਾਰ ਡਿਟੇਲਿੰਗ ਦਾ ਕੰਮ ਓਪਨ ਕਰ ਸਕਦੇ ਆ ਆਪਾਂ 4 ਜਣੇ 3 ਜਣੇ ਮਿਲ ਕੇ, ਰੋਜ਼ ਇੱਧਰ ਉੱਧਰ ਜੋਬਾਂ ਲੱਭਣ ਨਾਲੋਂ. ਤੇ ਬਹੁਤ ਵਧੀਆ ਕੰਮ ਚੱਲਦਾ ਹੈ. ਟਿਕਟੋਕ 'ਤੇ ਤੁਸੀਂ ਫਾਈਂਡ ਕਰੋ, ਇੱਥੇ ਕਾਫੀ ਬੱਚੇ ਕਰ ਰਹੇ ਆ ਕਾਰ ਡਿਟੇਲਿੰਗ ਦਾ ਕੰਮ. ਥੋੜ੍ਹੇ ਪੈਸੇ ਤੋਂ ਵਧੀਆ ਬਿਜ਼ਨਸ ਆ. ਹੋਰ ਵੀ ਕਈ ਤੁਸੀਂ ਟਿਕਟੋਕ 'ਤੇ ਖੋਲ੍ਹ ਕੇ ਦੇਖੋ ਕਿ ਕੀ ਕੰਮ ਕਰਨ ਦੇ ਆ ਲੋਕੀ ਇੱਧਰ ਉੱਧਰ, ਤੇ ਉਹਨਾਂ ਦੇ ਨਾਲ ਤੁਸੀਂ 5-7 ਦਿਨ ਜਾ ਕੇ ਉਹਨਾਂ ਨੂੰ ਕਹੋਗੇ ਵੀਰੇ ਸਾਨੂੰ ਸਿਖਾ ਦਿਓ ਕੰਮ, ਤੇ ਕੋਈ ਤੁਹਾਨੂੰ ਲੈ ਜਾਊਗਾ, ਨਾ ਵੀ ਪੇ ਦੇਗਾ. 5 ਦਿਨ ਲਾ ਲਓਗੇ ਤੁਸੀਂ ਉਹ ਕੰਮ ਸਿੱਖ ਕੇ ਤੁਸੀਂ ਆਪਣਾ ਸਟਾਰਟ ਕਰ ਸਕਦੇ ਹੋ. ਛੋਟੇ ਕੰਮਾਂ ਤੋਂ ਹੀ ਤੁਸੀਂ ਹੁਣ ਜੇ ਨਹੀਂ ਜੋਬ ਮਿਲ ਰਹੀ ਤੇ ਇਹਦਾ ਮਤਲਬ ਇਹ ਨਹੀਂ ਆਪਾਂ ਬੈਠੇ ਰਹਿਣਾ ਜਾਂ ਵਿਹਦੇ ਰਹਿਣਾ ਇੱਧਰ ਉੱਧਰ, ਤੇ ਕੁਝ ਨਾ ਕੁਝ ਆਪਣੇ ਆਈਡੀਆ ਲਾਓ. ਮਾਰਕੀਟ ਪਲੇਸ, ਟਿਕਟੋਕ, ਇੰਸਟਾਗ੍ਰਾਮ, ਇਹ ਤਿੰਨੇ ਪਲੇਟਫਾਰਮ ਆ ਬਿਜ਼ਨਸ ਵਾਸਤੇ. ਕੋਈ ਜ਼ਿਆਦਾ ਰੈਫਰੈਂਸ ਦੀ ਲੋੜ ਨਹੀਂ ਹੈਗੀ ਕਿ ਮੈਨੂੰ ਕੋਈ ਜਾਣਦਾ ਆ ਜਾਂ ਮੈਨੂੰ ਕੰਮ ਮਿਲੂਗਾ, ਕਿੱਦਾਂ ਮਿਲੂਗਾ. ਤੁਸੀਂ ਇਹਨਾਂ ਤੋਂ ਬਹੁਤ ਵਧੀਆ ਕੰਮ ਲੱਭ ਸਕਦੇ ਹੋ. ਮੈਂ ਪਿਛਲੇ 1.5 ਸਾਲਾਂ ਤੋਂ ਦਸਤਾਰਾਂ ਦਾ ਕੰਮ ਕਰਦਾ ਵਾਂ, ਤੇ ਮੈਂ ਲਗਭਗ ਇੱਥੇ ਕਾਫੀ ਵਿਆਹਾਂ ਤੇ ਪੱਗਾਂ ਬੰਨ੍ਹ ਚੁੱਕੀਆਂ. ਬੱਚੇ ਸਿੱਖਣ ਵੀ ਆਉਂਦੇ ਆ, ਕਿਉਂਕਿ ਮੈਂ ਇੰਡੀਆ ਤੋਂ ਤਰਵਨਕੋਟ ਸੀ, ਤੇ ਉਸ ਨੂੰ ਲੈ ਕੇ ਮੈਂ ਆਪਣਾ ਬਿਜ਼ਨਸ ਸਟੈਬਲਿਸ਼ ਕਰ ਲਿਆ. ਵਧੀਆ ਮੇਰਾ ਕੰਮ ਚੱਲ ਰਿਹਾ. ਹੁਣ ਮੈਂ ਨਾਲ ਦੀ ਨਾਲ ਪੱਗਾਂ ਵੀ ਰੱਖ ਲਈਆਂ ਆ, ਬੇਸਮੈਂਟ 'ਤੇ ਕੰਮ ਕਰਦਾ ਘਰ ਤੋਂ ਹੀ, ਘੱਟ ਇਨਵੈਸਟਮੈਂਟ ਤੋਂ. ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਰੈਂਟ ਦੀ ਤੁਸੀਂ ਗੱਲ ਕੀਤੀ ਅਸੀਂ ਅਗੇਨ ਕਈ ਗੱਲਾਂ ਹੁੰਦੀਆਂ ਜਿਹੜੇ ਕੰਮ ਦੀ ਤੁਸੀਂ ਗੱਲ ਕੀਤੀ, ਪੈਸੇ ਮਾਰ ਲੈਂਦੇ ਨੇ ਆਪਣੇ। ਜ਼ਰੂਰ ਆਪਣੇ ਪ੍ਰੋਬਲਮ ਇਹੋ ਜਿਹੀਆਂ ਹੈਗੀਆਂ ਨੇ, ਜਿੱਦਾਂ ਰੈਂਟ ਦੀ ਵੀ ਪ੍ਰੋਬਲਮ ਆ ਬਹੁਤ ਵੱਡੀ, ਕਿ ਪੈਸੇ ਵਧਾ ਕੇ ਜਾਂ ਇੱਕ ਰੂਮ ਦੇ ਵਿੱਚ 6-6 ਬੱਚੇ ਤੁਸੀਂ ਰਹਿ ਰਹੇ ਹੋ, ਹਾਲਾਂਕਿ ਉਹ ਵਾਇਲਾ ਇਲੀਗਲ ਆ, ਪਰ ਉਹ ਦੱਬੀ ਤੁਸੀਂ ਚੱਲੀ ਜਾ ਰਿਹਾ, 200 ਪੈਸੇ ਲਏ ਜਾ ਰਹੇ ਨੇ, ਚੁਆਇਸ ਤੁਹਾਡੇ ਕੋਲੇ ਵੀ ਕੋਈ ਨਹੀਂ।
ਸੋ ਇਦਾਂ ਹੀ ਕੰਮ ਦਾ ਵੀ ਹਾਲਾਤ ਆ। ਅਸੀਂ ਫਿਰ ਤੁਹਾਨੂੰ ਕਹਾਂਗੇ ਕਿ ਜੇ ਤੁਹਾਡੇ ਨਾਲ ਇੱਦਾਂ ਦਾ ਕੋਈ ਵੀ ਬਿਜ਼ਨਸ ਇੱਥੇ ਕੋਈ ਵੀ ਅਦਾਰਾ ਇਹੋ ਜਿਹੀ ਗੱਲ ਕਰਦਾ ਤਾਂ ਤੁਸੀਂ ਸਾਡੇ ਨਾਲ ਆ ਕੇ ਗੱਲਬਾਤ, ਕਿਉਂਕਿ ਆਪਾਂ ਇੱਥੇ ਵੱਡੇ ਇਕੱਠ ਦੇ ਵਿੱਚ ਇਹੋ ਜਿਹੇ ਮਸਲੇ ਨਹੀਂ ਵਿਚਾਰ ਸਕਦੇ, ਤੁਸੀਂ ਸਾਡੇ ਨਾਲ ਗੱਲ ਕਰਾਂਗੇ, ਅਸੀਂ ਉਹਨਾਂ ਦੇ ਨਾਲ ਜਾ ਕੇ ਪੱਕੀ ਗੱਲਬਾਤ ਕਰਕੇ ਉਹਦਾ ਕੋਈ ਹੱਲ ਕੱਢਣ ਦੀ ਆਪਾਂ ਕੋਸ਼ਿਸ਼ ਜ਼ਰੂਰ ਕਰਾਂਗੇ। ਪਰ ਮੈਂ ਫਿਰ ਇੱਕ ਬੇਨਤੀ ਕਰਦਾ ਵੀ ਉਹ 70 ਦੇ ਵਿੱਚ ਲੋਕੀ ਇੱਥੇ ਆਏ ਨੇ ਨਾ, ਉਹ ਦੱਸਦੇ ਨੇ ਕਿ ਉਹਨਾਂ ਨੂੰ ਇਕੱਠੇ ਹੋ ਕੇ ਬਾਹਰ ਜਾਣਾ ਪੈਂਦਾ, ਕਿਉਂਕਿ ਬਾਹਰ ਉਹਨਾਂ ਨੂੰ ਜੇ ਇਕੱਲਾ ਕਿਹਾ ਜਾਂਦਾ ਸੀ ਤਾਂ ਕਾਫੀ ਮੁਸ਼ਕਲਾਂ ਆਉਂਦੀਆਂ ਸੀ, ਉਹਨਾਂ ਨੂੰ ਰੇਸ਼ਲ ਜਿਹੜੇ ਕਮੈਂਟ ਸਹਿਣੇ ਪੈਂਦੇ ਸੀ। ਉਹਨਾਂ ਨੇ ਮਿਹਨਤ ਕੀਤੀ, ਪੈਰ ਲਾਏ, ਉਸ ਤੋਂ ਬਾਅਦ 80 ਦੇ ਵਿੱਚ ਕਾਫੀ ਵੱਡੀ ਕਮਿਊਨਿਟੀ ਆਪਣੀ ਆਈ। ਮੈਂ 1981 ਦੇ ਵਿੱਚ ਇੱਥੇ ਆਇਆ ਸੀ, 16 ਸਾਲ ਦਾ ਸੀ। ਅਸੀਂ ਘਰਾਂ ਦੇ ਵਿੱਚ ਆਏ, ਸਾਡੇ ਪਹਿਲਾਂ ਜਿਹੜੀਆਂ ਫੈਮਲੀਆਂ ਸੀ, ਆਪਣੇ ਪਰਿਵਾਰ ਸੀ, ਉਹਨਾਂ ਨੇ ਮਿਹਨਤ ਕਰਕੇ ਇੱਥੋਂ ਤੱਕ ਪਹੁੰਚ ਗਏ ਸੀ ਕਿ ਅਸੀਂ ਬਣੇ ਤਣੇ ਜਾਂ ਅਪਾਰਟਮੈਂਟ ਜਾਂ ਘਰਾਂ ਦੇ ਵਿੱਚ ਉਹਨਾਂ ਕੋਲੇ ਆ ਗਏ। ਅਸੀਂ ਆਪਦੇ ਤੌਰ ਤੇ ਮਿਹਨਤਾਂ ਕੀਤੀਆਂ। ਮੈਂ ਇੱਕ ਗੱਲ ਕਹਿਣਾ ਹੁੰਦਾ ਕਿ ਅਸੀਂ ਉਹ ਜਿਹੜੀ ਲੇਬਰ ਸੀ ਨਾ, ਉਹ ਅਸੀਂ ਕਰ ਲਈ ਸਾਡੀ ਜਨਰੇਸ਼ਨ ਨੇ। ਤੁਸੀਂ ਲੇਬਰ ਕਰਨ ਲਈ ਨਹੀਂ ਬਣੇ, ਅਸੀਂ ਬੈਠੇ ਆ ਤੁਹਾਡੀ ਮਦਦ ਕਰਨ ਲਈ। ਐਡੇ ਐਡੇ ਅਦਾਰੇ ਨੇ, ਆਪਣੇ ਗੁਰਦੁਆਰੇ ਨੇ, ਤੁਹਾਡੀ ਹਰ ਗੁਰਦੁਆਰਾ ਮਦਦ ਕਰਨ ਨੂੰ ਤਿਆਰ ਆ। ਤੁਸੀਂ ਇਹ ਨਹੀਂ ਜ਼ਰੂਰ ਸਾਡੇ ਕੋਲੇ ਆਉਣਾ, ਤੁਸੀਂ ਸਾਨੂੰ ਕਹੋਗੇ ਅਸੀਂ ਰੈਕਸਡੇਲ ਰਹਿੰਦੇ, ਅਸੀਂ ਤੁਹਾਡੀ ਉੱਥੇ ਸੈਟਅਪ ਕਰਾਂਗੇ ਉਹਨਾਂ ਗੁਰਦੁਆਰਿਆਂ ਨਾਲ, ਜੋ ਵੀ ਮਦਦ ਹੋਈ ਅਸੀਂ ਕਰਵਾਵਾਂਗੇ ਤੁਹਾਡੀ। ਪਰ ਤੁਸੀਂ ਕੰਮ ਕਰੋ, ਆਪਣੀ ਮਿਹਨਤ ਕਰੋ, ਤੁਸੀਂ ਕਰਨਾ ਵੀ ਹੈ, ਪਰ ਪੜ੍ਹੋ ਜ਼ਰੂਰ, ਜੋਬਾਂ 'ਚ ਜਾਓ। ਜਿੱਦਾਂ ਐਗਜ਼ਾਮਪਲ ਦੇ ਤੌਰ ਤੇ ਬੱਚੇ ਨੇ ਗੱਲ ਕੀਤੀ ਹੈ, ਫਾਇਰ ਡਿਪਾਰਟਮੈਂਟ ਦੇ ਵਿੱਚ ਇਹੋ ਜਿਹੇ ਬਹੁਤ ਡਿਪਾਰਟਮੈਂਟ ਨੇ, ਸਿਟੀ ਦੇ ਵਿੱਚ ਅਨੇਕਾਂ ਜੋਬਾਂ ਨੇ, ਤੁਸੀਂ ਕੁਆਲੀਫਾਈ ਕਰਦੇ ਹੋ ਉੱਥੇ ਅਪਲਾਈ ਕਰੋ। ਅਸੀਂ ਸਿਟੀ ਦੇ ਨਾਲ ਵੀ ਸਾਡੀਆਂ ਮੀਟਿੰਗਾਂ ਹੋਈਆਂ ਨੇ ਕਿ ਉਹ ਕਹਿੰਦੇ ਆ ਕਿ ਤੁਸੀਂ ਦੱਸੋ ਕਿਹਨੇ ਅਪਲਾਈ ਕੀਤਾ ਤੇ ਉਹਨੂੰ ਜੋਬ ਨਹੀਂ ਮਿਲੀ ਜੇ ਉਹ ਕੁਆਲੀਫਾਈ ਕਰਦਾ। ਸੋ ਸਾਨੂੰ ਤੁਸੀਂ ਕੁਝ ਦਿਓਗੇ ਤਾਂ ਅਸੀਂ ਅੱਗੇ ਉਹਨਾਂ ਦੇ ਨਾਲ ਗੱਲਬਾਤ ਕਰ ਸਕਾਂਗੇ। ਉਹ ਤੁਸੀਂ ਸਾਨੂੰ ਦੇਣਾ ਵੀ ਅਸੀਂ ਕੁਆਲੀਫਾਈ ਕਰਦੇ ਸੀ, ਜੋਬ ਅਵੇਲੇਬਲ ਸੀ, ਸਾਨੂੰ ਜੋਬ ਮਿਲੀ ਨਹੀਂ, ਹੋਰ ਨੂੰ ਦੇ। ਹੁਣ ਜਿਵੇਂ ਇੱਕ ਮੈਂ ਇੰਟਰਵਿਊ ਇੱਕ ਸੁਣਦਾ ਸੀ, ਉਹ ਕਹਿੰਦੇ ਨੇ ਕਿ ਪੰਜਾਬੀਆਂ ਨੂੰ ਜੋਬਾਂ ਤੋਂ ਕੱਢਿਆ ਜਾ ਰਿਹਾ। ਕੈਨੇਡਾ ਦੇ ਵਿੱਚ ਇਹੋ ਜਿਹੀ ਕਦੇ ਗੱਲ ਨਹੀਂ ਹੋ ਸਕਦੀ, ਇਹ ਨਹੀਂ ਵੀ ਜਮਾਂ ਹੀ ਨਹੀਂ ਹੋ ਸਕਦੀ, ਕਿਤੇ ਹੋ ਜਾਂਦੀ ਹੈ, ਪਰ ਉਹਦਾ ਉਹ ਬਹਾਨਾ ਲੱਭਣਗੇ। ਜੇ ਤੁਹਾਨੂੰ 6 ਮਹੀਨੇ ਕੰਮ ਕਰਦਿਆਂ ਨੂੰ ਹੋਇਆ, ਉਸ ਤੋਂ ਬਾਅਦ ਕੋਈ ਗੋਰਾ ਆ ਗਿਆ ਜਾਂ ਕੋਈ ਹੋਰ ਵਿਅਕਤੀ ਉਹਨੂੰ 3 ਮਹੀਨੇ ਹੋਇਆ, ਉਹਨੂੰ ਪਹਿਲਾਂ ਕੱਢਣਗੇ, ਤੁਹਾਨੂੰ ਨਹੀਂ ਕੱਢਣਗੇ। ਇਸ ਗੱਲ ਦੀ ਗਰੰਟੀ ਹੈ। ਇੱਥੇ ਸਿਸਟਮ ਘੱਟੋ ਘੱਟ ਵਰਕ ਕਰਦਾ ਹੈ। ਜਿਹੜੇ ਸਿਸਟਮ ਤੋਂ ਤੰਗ ਹੋ ਕੇ ਆਪਾਂ ਇਹਨਾਂ ਮੁਲਕਾਂ ਨੂੰ ਭਾਈਦੇ, ਉਹ ਸਿਸਟਮ ਇੱਥੇ ਹੈ, ਪਰ ਉਹ ਸਿਸਟਮ ਨੂੰ ਬਰਕਰਾਰ ਰੱਖਣਾ ਆਪਣੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਅਸੀਂ ਬਹੁਤ ਸਾਡੀ ਇਹ ਡਿਟੇਲ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਨੇ। ਅਸੀਂ ਕਦੇ ਕੋਈ ਲਾਈਟਾਂ ਤੇ ਯੂਟਰਨ ਮਾਰਦਾ ਨਹੀਂ ਸੀ ਵੇਖਿਆ, ਹਾਲਾਂਕਿ ਅਸੀਂ ਇਹ ਸਾਡੇ ਸਿਸਟਮ ਦੀ ਵੀ ਪ੍ਰੋਬਲਮ ਹੈ ਕਿ ਉਹ ਤੁਹਾਨੂੰ ਟੀਚ ਨਹੀਂ ਕਰ ਰਹੇ। ਅੱਜ ਤੁਸੀਂ ਲਾਈਟਾਂ ਤੇ ਖੜੇ ਹੋ, ਪਤਾ ਹੀ ਨਹੀਂ ਕਦੋਂ ਕਿਸੇ ਨੇ ਯੂਟਰਨ ਮਾਰ ਦੇਣੀ ਆ, ਤੁਸੀਂ ਪਿੱਛੋਂ ਘਰੋਂ ਵਿੱਚ ਮਾਰ ਦਿਓ। ਕਿੰਨੇ ਐਕਸੀਡੈਂਟ ਹੁੰਦੇ ਨੇ। ਇੱਥੋਂ ਤੁਰ ਜਾਓ ਬਰੈਂਪਟਨ ਦੇ 4 ਕਿਲੋਮੀਟਰ, ਤੁਹਾਨੂੰ 2-3 ਐਕਸੀਡੈਂਟ ਮਿਲ ਜਾਣਗੇ। ਸੋ ਇਹ ਸਿਸਟਮ ਨੂੰ ਕਲੀਨ ਆਪਾਂ ਵੀ ਰੱਖਣਾ। ਤੁਸੀਂ ਬਹੁਤ ਮਿਹਨਤ ਕਰਦੇ ਹੋ, ਪਰ ਜਾਣਾ ਤੁਸੀਂ ਜੋਬਾਂ ਤੇ ਹੈ। ਟਰੱਕਾਂ ਦੇ ਵਿੱਚ ਤੁਸੀਂ ਜਾ ਕੇ ਪੈਸਾ ਟੈਂਪਰੇਰੀ ਬਣਾਓਗੇ, ਲਾਈਵ ਨਹੀਂ ਆ ਤੁਹਾਡੀ। 12-12 14-14 ਘੰਟੇ ਕੰਮ ਕਰੋਗੇ, 8 ਘੰਟੇ ਜੌਬ ਕਰੋ। ਤੁਹਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੈ, ਤੁਸੀਂ ਅੱਗੇ ਗਾਂ ਕਮਿਊਨਿਟੀ ਨੂੰ ਵੀ ਅੱਗੇ ਤੋਰਨਾ। ਸੋ ਵਧੀਆ ਜੌਬਾਂ ਤੇ ਤੁਸੀਂ ਜਾ ਰਹੇ ਹੋ, ਅਸੀਂ ਤੁਹਾਡੀ ਹੈਲਪ ਕਰ ਦੂੰਗਾ। ਦੇਖੋ ਜਿਹੜੇ 70ਵਿਆਂ 'ਚ ਆਏ ਉਹਨਾਂ ਦੀ ਹੈਲਪ ਕਰਨ ਨੂੰ ਕੋਈ ਨਹੀਂ ਸੀ। 1987 ਦੇ ਵਿੱਚ 187 ਬੰਦੇ ਨਵਾਂ ਸਕੋਸ਼ੀਆ ਦੇ ਤੱਟ ਤੇ ਇੱਕ ਸ਼ਿਪ ਦੇ ਰਾਹੀਂ ਆਏ। ਰਾਤ ਨੂੰ ਉਤਰੇ ਛੋਟੇ ਜਿਹੇ ਪਿੰਡ ਦੇ ਵਿੱਚ, ਤਾਂ ਉਹਨਾਂ ਨੂੰ ਜਿਵੇਂ ਸਿਖਾਇਆ ਗਿਆ ਸੀ ਕਿ ਰਫੂਜੀ ਪਹਿਲੀ ਵਾਰ ਗੋਰਿਆਂ ਨੇ ਕੋਈ ਪੱਗਾਂ ਵਾਲੇ ਬੰਦੇ ਵੇਖੇ ਸੀ ਉਹ ਪਿੰਡ ਦੇ ਵਿੱਚ, ਪਰ ਉਹਨਾਂ ਨੇ ਮਦਦ ਕੀਤੀ। ਉੱਥੇ ਚਲੋ ਆਪਣਾ ਗੁਰਦੁਆਰਾ ਸੀ, ਉੱਥੇ ਚਲੇ ਗਏ। ਸਾਰੀ ਕਮਿਊਨਿਟੀ ਨੇ ਕੈਨੇਡਾ ਭਰ ਕੇ ਉਹਨਾਂ ਦੀ ਮਦਦ ਕੀਤੀ। ਅੱਜ ਉਹ 187 ਦੇ 87 2-4 ਭਾਵਾਂ ਹੁਣ ਆਪਣੇ ਬਿਜ਼ਨਸ ਨੇ ਫੁੱਲੀ ਕਾਮਯਾਬ। ਤੁਸੀਂ ਤਾਂ ਫਿਰ ਸਟੱਡੀ ਕਰਕੇ ਆਏ, ਉਹਨਾਂ ਕੋਲੇ ਕੋਈ ਸਟੱਡੀ ਨਹੀਂ, ਪਰ ਫੁੱਜੀ ਉਤਰੇ। ਮਿਹਨਤ ਕਰਨੀ ਪਊਗੀ, ਪਰ ਫੁੱਲੀ ਕਾਮਯਾਬ ਹੋਵੋਗੇ। ਤੁਹਾਡੀ ਲਾਈਫ ਬਹੁਤ ਵਧੀਆ। ਇਸ ਕੰਟਰੀਆਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ, ਪਰ ਪਹਿਲਾਂ ਹਰ ਥਾਂ ਤੇ ਕਾਮਯਾਬ ਹੋਣ ਲਈ ਮਿਹਨਤ ਕਰਨੀ ਪੈਂਦੀ ਹੈ। ਦਿਲ ਨਾ ਛੱਡਿਓ, ਅਸੀਂ ਤੁਹਾਡੇ ਨਾਲ ਹਾਂ। ਮੈਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਸਾਡੀ ਕਮਿਊਨਿਟੀ ਦਾ। ਜਿੱਦਾਂ ਬਾਬਾ ਜੀ ਨੇ ਦੱਸ ਰਹੇ ਸੀਗੇ ਕਿ ਕਿੱਦਾਂ ਪੁਰਾਣੇ ਸਮਿਆਂ 'ਚ
ਜਦੋਂ ਸਿੱਖ ਇੱਥੇ ਆਉਂਦੇ ਸੀ ਉਹਨਾਂ ਨੂੰ ਇਕੱਠੇ ਹੋ ਕੇ ਜਾਣਾ ਪੈਂਦਾ ਸੀਗਾ। ਐਕਚੁਅਲੀ ਮੈਂ ਆਇਰਨੀ ਦੀ ਗੱਲ ਇਹ ਹੈ ਕਿ ਮੈਂ ਥੋੜ੍ਹੇ ਦਿਨ ਪਹਿਲਾਂ ਇਸ ਚੀਜ਼ ਬਾਰੇ ਰਿਸਰਚ ਕਰ ਰਿਹਾ ਸੀਗਾ ਕਿ ਸਿੱਖੀਜ਼ਮ ਕਿੱਦਾਂ ਸ਼ੁਰੂ ਹੋਈ ਕੈਨੇਡਾ ਦੇ ਵਿੱਚ, ਤੇ ਕਿੱਦਾਂ ਦੀ ਮੁਸ਼ਕਲਾਂ ਦੇਖਣੀਆਂ ਪਈਆਂ, ਤੇ ਉਸ ਚੀਜ਼ ਨੇ ਮੈਨੂੰ ਕਾਫੀ ਇੰਸਪਾਇਰ ਕੀਤਾ। ਸਾਡਾ ਪਹਿਲਾ ਸੰਘਰਸ਼ ਸੀਗਾ ਅੰਗਰੇਜ਼ਾਂ ਨਾਲ ਜਾਂ ਫਿਰ ਰੇਸਿਸਟ ਲੋਕਾਂ ਨਾਲ। ਅਫਸੋਸ ਦੀ ਗੱਲ ਹੈ ਅੱਜ ਸਾਡੇ ਆਪਣੇ ਵਿੱਚ ਹੀ ਸੰਘਰਸ਼ ਚੱਲ ਰਿਹਾ ਹੈ। ਸਾਡੇ ਤਨਖਾਹਾਂ ਮਾਰੀਆਂ ਜਾ ਰਹੀਆਂ ਨੇ ਜਾਂ ਹੋਰ ਜਦੋਂ ਰੈਂਟ ਦੇ ਵਿੱਚ ਕਿੰਨੀਆਂ ਪ੍ਰੋਬਲਮਸ ਆ ਰਹੀਆਂ ਨੇ, ਹੋਰ ਤਰ੍ਹਾਂ ਦੀ ਪ੍ਰੋਬਲਮ ਜਿਹੜੀ ਸਾਡੀ ਆਪਣੀ ਕਮਿਊਨਿਟੀ ਤੋਂ ਆ ਰਹੀ ਹੈ। ਪਰ ਸਾਡਾ ਵੀ ਫਰਜ਼ ਹੈ ਕਿ ਅਸੀਂ ਸਿਰਫ ਨੈਗੇਟਿਵ ਵੱਲ ਨਾ ਜਾਈਏ। ਜਿੱਦਾਂ ਹੁਣ ਸਾਡੀ ਇਹ ਸੰਸਥਾ ਸਾਡੇ ਨਾਲ ਖੜੀ ਆ, ਸਾਡਾ ਇਹਨਾਂ ਹੁਲਾਰਾ ਦੇ ਰਹੀ ਸਾਨੂੰ, ਇੱਦਾਂ ਦੇ ਵੀ ਲੋਕ ਨੇ ਜਿਹੜਾ ਸਾਡਾ ਹੌਸਲਾ ਬੁਲੰਦ ਕਰ ਰਹੇ ਨੇ। ਸੋ ਅਸੀਂ ਡਟੇ ਰਹਿਣਾ ਹੈ। ਸੋ ਇਹ ਬੜਾ ਜ਼ਰੂਰੀ ਹੈ। ਮੈਨੂੰ 8 ਸਾਲ ਹੋ ਗਏ ਕੈਨੇਡਾ ਆਏ, ਮੈਂ ਬਹੁਤ ਧੱਕੇ ਖਾਦੇ ਨੇ। ਇੱਕ ਟਾਈਮ 'ਚ ਮੈਂ ਇੰਨਾ ਪਰੇਸ਼ਾਨ ਹੋ ਗਿਆ ਸੀ ਇੰਪਲੋਇਰ ਕੋਲੋਂ ਕਿ ਮੈਂ 100 ਖਾਲੀ ਮੈਂ ਬਰੈਂਪਟਨ ਨਹੀਂ ਵੜਾਂਗਾ। ਮੈਂ ਬਰੈਂਪਟਨ ਛੱਡ ਕੇ ਵਾਂ ਚੱਲ ਗਿਆ, ਮੈਂ ਪੰਜਾਬੀ ਵਿੱਚ ਨਹੀਂ ਰਿਹਾ। ਕੁਦਰਤੀ ਮੈਂ ਵਾਪਸ ਬਰੈਂਪਟਨ ਆਇਆ ਤੇ ਦੁਬਾਰਾ ਸੰਗਤ ਦੇ ਵਿੱਚ ਆਇਆ। ਸੋ ਤੁਸੀਂ ਸੋਚ ਲਓ ਮੈਨੂੰ ਕਿਸੇ ਨੇ ਕਿੰਨਾ ਪਰੇਸ਼ਾਨ ਕਰਤਾ ਹੋਊਗਾ ਕਿ ਮੈਨੂੰ ਇਹ ਕਦਮ ਚੱਕਣਾ ਪਿਆ ਹੋਊਗਾ। ਪਰ ਜਦੋਂ ਮੈਂ ਆਪਣੇ ਵੱਡ ਵਡੇਰੇ ਦੇਖਦਾ, ਜਦੋਂ ਬਸ ਮੋਢੇ 'ਤੇ ਹੱਥ ਰੱਖ ਦਿੰਦੇ ਨਾ, ਇੱਕ ਪਹਿਲਾਂ ਤਾਂ ਅਥਰੂ ਆ ਜਾਂਦੇ ਆ, ਫਿਰ ਦੂਸਰਾ ਹੌਸਲਾ ਆ ਜਾਂਦਾ। ਸੋ ਇਹ ਬੜਾ ਜ਼ਰੂਰੀ ਆ, ਅਸੀਂ ਪੋਜ਼ਿਟਿਵਲੀ ਦੇਖਣਾ। ਠੀਕ ਹੈ ਜੀ। ਬਸ ਪਰਿਵਾਰ ਦਾ ਅੱਜ ਆਪਣੇ ਕੋਲ ਗੱਡੀ ਹੈ, ਜੋ ਵੀ ਹੈ ਹੌਲੀ ਹੌਲੀ ਤਰੱਕੀ ਕੀਤੀ ਹੈ, ਪਰਿਵਾਰ ਹੈ, ਮੇਰੀ ਬੱਚੀ ਆ। ਕਹਿਣ ਦਾ ਬਸ ਮਤਲਬ ਇਹ ਆ, ਜਦੋਂ ਮੈਂ ਇੱਥੇ ਆਇਆ ਸੀ ਮੇਰਾ ਇੱਕੋ ਮੋਟਿਵ ਸੀਗਾ ਕਿ ਮੈਂ ਸ਼ਿਫਟਾਂ ਲਾਣੀ, ਮੈਂ ਵੱਧ ਤੋਂ ਵੱਧ ਸ਼ਿਫਟਾਂ ਲਾਣੀਆਂ, ਕਰਜ਼ਾ ਮੋੜਨਾ। ਜਿੰਨਾ ਕੋਲ ਮੈਂ ਆਇਆ ਸੀਗਾ ਮੈਨੂੰ ਭਾਈ ਉਹਨਾਂ ਨੇ ਕਿਹਾ ਕਿ ਸਿਮਰਨ ਤੂੰ ਕੰਮ ਕਰਨ ਨਹੀਂ ਆਇਆ, ਤੂੰ ਪਹਿਲਾਂ ਪੜ੍ਹਨ ਆਇਆ। ਮੈਂ ਗੱਲ ਸੁਣ ਲਈ ਤੇ ਮੈਂ ਗੱਲ ਇਗਨੋਰ ਵੀ ਕਰਤਾ। ਮੈਂ ਪੜ੍ਹਾਈ ਵੱਲ ਪੂਰਾ ਜ਼ੋਰ, ਮੈਂ ਕੰਮ ਵੱਲ ਪੂਰਾ ਜ਼ੋਰ ਦਿੱਤਾ, ਪੜ੍ਹਾਈ ਵੱਲ ਨਹੀਂ ਦਿੱਤਾ। ਹਾਲਾਂਕਿ ਮੈਂ ਬਚਪਨ ਜਾ ਕੇ ਫੇਲ ਨਹੀਂ ਹੋਇਆ, ਪਰ ਇਹ ਗੱਲ ਮੈਨੂੰ ਅੱਜ ਸਮਝ ਆ ਗਈ ਆ, ਹਾਲਾਤ ਜਿਹੜੇ ਮਰਜ਼ੀ ਹੋਣ ਤੁਸੀਂ ਪਹਿਲਾਂ ਪੜ੍ਹਨ ਆਏ, ਇਹ ਨਾ ਭੁੱਲਿਓ। ਤੁਹਾਡਾ ਇੰਟਰਸਟ ਹੈ ਨਹੀਂ ਹੈ। ਮੇਰਾ ਨਾਮ ਇਕਬਾਲ ਹੈ ਤੇ ਜਿਵੇਂ ਤੁਸੀਂ ਗੱਲ ਕੀਤੀ ਸੀ ਕਿ ਬੀਐਡ ਜਿਸ ਨੇ ਕੀਤੀ ਹੋਈ ਹੈ, ਮੇਰੀ ਇੰਡੀਆ ਦੇ ਵਿੱਚ ਮਾਸਟਰਸ ਇਨ ਮੈਥਮੈਟਿਕਸ ਦੀ ਬੀਐਡ ਕੀਤੀ ਹੋਈ ਹੈ। ਇੱਥੇ ਮੈਂ ਅਰਲੀ ਚਾਈਲਡਹੁੱਡ ਐਜੂਕੇਸ਼ਨ ਦਾ ਡਿਪਲੋਮਾ ਕਰ ਰਹੀ ਹਾਂ ਕੈਨਾਡੋਰ ਕਾਲਜ ਦੇ ਵਿੱਚ। ਤੇ ਉਹਦੇ ਲਈ ਵੀ ਹੁਣ ਜਦੋਂ ਜੌਬ ਲਈ ਅਪਲਾਈ ਕਰਦੇ ਹਾਂ, ਡੀਕਲੇਅਰ ਦੇ ਵਿੱਚ ਵੀ ਕਰਦੇ ਹਾਂ, ਤਾਂ ਜਿਵੇਂ ਬੀਐਡ ਦਾ ਇੱਥੇ ਹਾਲੇ ਨਹੀਂ ਪਤਾ ਕਿ ਕੋਆਪ ਕਿਵੇਂ ਕਰ ਸਕਦੇ ਹਾਂ। ਉਹਦਾ ਲੈਵਲ 1 ਸਰਟੀਫਿਕੇਟ ਮਿਲ ਜਾਂਦਾ, ਇੰਨਾ ਪਤਾ, ਬਟ ਉਹਦੀ ਵੀ ਗਾਈਡੈਂਸ ਨਹੀਂ ਹੈ ਹਾਲੇ। ਤੇ ਮੈਂ ਉਹ ਗਾਈਡੈਂਸ ਜ਼ਰੂਰ ਲੈਣਾ ਚਾਹੂੰਗੀ ਕਿ ਮੈਂ ਉਹਦਾ ਲੈਵਲ 1 ਦਾ ਡੀਕਲੇਅਰ ਦਾ ਸਰਟੀਫਿਕੇਟ ਕਿਵੇਂ ਲੈ ਸਕਦੀ ਹਾਂ। ਮੈਂ ਦੱਸਾਂ ਜੀ ਇੱਥੇ ਬੀਬੀ ਕਿਤੇ ਹੈਗੀ ਹੈ ਜੀ, ਉਹ ਸਾਰੇ ਪ੍ਰੋਸੈਸ ਉਹਨੇ ਕੀਤਾ। ਪਰ ਆ ਜਾਓ ਤੁਸੀਂ 2 ਮਿੰਟ ਦੇ ਵਿੱਚ ਦੱਸ ਦਿਓ। ਪਰ ਤੁਸੀਂ ਜੇ ਬੀਐਡ ਮੈਥਮੈਟਿਕਸ ਕੀਤੀ ਹੈ ਨਾ, ਤੁਸੀਂ ਇੱਕ ਮਿੰਟ ਭਾਈ ਸਾਹਿਬ, ਮੈਂ ਕਹਾਂਗਾ ਜੀ 10 ਮਿੰਟ ਰਹਿ ਗਏ ਨੇ, ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋ ਬੈਠੇ ਰਹੋ। ਤੇ ਤੁਸੀਂ ਨਾ ਪਹਿਲਾਂ ਸਭ ਤੋਂ ਪਹਿਲਾਂ ਇਹ ਕੰਮ ਕਰੋ ਵੀ ਆਪਣੀ ਜੌਬ ਦੇ ਨਾਲ ਨਾਲ ਨਾ 2 ਜਾਂ 3 ਦਿਨ ਕੱਢ ਲਓ, 2 ਦਿਨ ਕੱਢ ਲਓ, ਚਾਹੇ 1 ਦਿਨ ਕੱਢ ਲਓ, ਤੁਸੀਂ ਸਪਲਾਈ ਕਰੋ ਕਿਸੇ ਵੀ ਸਕੂਲ ਦੇ ਵਿੱਚ। ਜੇ ਕਿਤੇ ਸਪਲਾਈ ਕਰ ਸਕਦੇ ਹੋ ਤੇ ਮੈਨੂੰ ਦੱਸ ਦਿਓ, ਮੈਂ ਤੁਹਾਨੂੰ ਸਪਲਾਈ ਦਵਾ ਦੂੰਗਾ ਕਿਤੇ। ਸਪਲਾਈ ਨਹੀਂ, ਸੌਰੀ, ਵਲੰਟੀਅਰ। ਪਹਿਲਾਂ ਤੁਹਾਨੂੰ ਵਲੰਟੀਅਰ ਕਰਨਾ ਪੈਣਾ, ਫਿਰ ਹੌਲੀ ਹੌਲੀ ਤੁਹਾਨੂੰ ਸਪਲਾਈ 'ਚ ਪਾ ਦੇਣਗੇ। ਨਾਲ ਨਾਲ ਤੁਸੀਂ ਆਪਣੀਆਂ ਸਰਟੀਫਿਕੇਟਸ ਕਰਦੇ ਰਹੋ ਨਾਲ ਨਾਲ, ਉਹ ਫਿਰ ਹੌਲੀ ਹੌਲੀ ਉੱਦਾਂ ਦਾ ਪ੍ਰੋਸੈਸ ਚੱਲਦਾ। ਹਾਂਜੀ, ਫਿਲਹਾਲ ਕਿਉਂਕਿ ਕਾਲਜ 4 ਦਿਨ ਹੁੰਦਾ ਤੇ ਨਾਲ ਕਾਲਜ ਸ਼ਾਮ ਦਾ ਹੁੰਦਾ ਕਰਕੇ ਤੇ ਸਾਨੂੰ ਟਾਈਮ ਜਿਹੜਾ ਵੀ ਕਿਤੇ ਅਪਲਾਈ ਕਰਦੇ ਹਾਂ ਕਾਲ ਬੈਕ ਆਉਂਦੀ ਹੈ, ਬਟ ਉਹ ਕਹਿ ਦਿੰਦੇ ਕਿ ਸਾਨੂੰ ਸ਼ਿਫਟਸ ਰੈਗੂਲਰ ਚਾਹੀਦੀ ਆ। ਤੁਸੀਂ ਮਾਸਟਰ ਮੈਥਮੈਟਿਕਸ ਤੁਹਾਡੀ ਪੀਆਰ ਖੁੱਲੀ ਹੋਈ ਹੈ ਸਟੇਟ ਪਾਵਰ। ਹੁਣ ਇਸ ਵੇਲੇ ਜਿਹੜੇ ਮਾਸਟਰ ਨੇ ਮੈਥਮੈਟਿਕਸ ਦੇ ਵਿੱਚ ਉਹਨਾਂ ਦੀ ਡਾਇਰੈਕਟ ਪੀਆਰ ਦੇ ਰਹੇ ਕ੍ਰੈਡਿਟ ਨਾਲ। ਠੀਕ ਹੈ ਜੀ। ਨੰਬਰ 5 ਵਾਲਾ ਥੋੜਾ ਸਭ ਕਰਦੇ ਹੋਰ ਜਿਹੜੀ ਨੈਟਵਰਕਿੰਗ ਹੈ, ਤੁਹਾਨੂੰ ਜ਼ਰੂਰ ਨਾਂ ਸੁਣਿਆ ਹੋਵੇਗਾ। ਜਿਹੜੀ ਨੈਟਵਰਕਿੰਗ ਹੈ ਜੀ, ਉਹ ਇਹੋ ਹੀ ਆ ਵੀ ਜਦੋਂ ਆਪਾਂ ਇੱਥੇ ਬੈਠੇ ਹੋਈਏ, ਇਹਦੇ ਵਿੱਚੋਂ ਕੋਈ ਨਾ ਕੋਈ ਕੰਟੈਕਟ, ਕੋਈ ਨਾ ਕੋਈ ਇਨਫੋਰਮੇਸ਼ਨ, ਕੋਈ ਨਾ ਕੋਈ ਸਵਾਲ ਦਾ ਜਵਾਬ ਜ਼ਰੂਰ ਮਿਲ ਜਾਂਦਾ। ਜਿਸ ਤਰ੍ਹਾਂ ਕਿ ਭਾਈ ਸਾਹਿਬ ਜਿਹੜੇ ਇਹਨਾਂ ਨੇ ਬੋਲਿਆ, ਇਹ ਇਸੇ ਤਰ੍ਹਾਂ ਹੀ ਆ ਨੈਟਵਰਕਿੰਗ ਜਿਹੜਾ, ਉਹਦੇ ਵਿੱਚੋਂ ਇਹ ਗੱਲਾਂ ਮਿਲਦੀਆਂ। ਤੇ ਅਸੀਂ ਜਿਸ ਤਰ੍ਹਾਂ ਕਿ ਸੁਝਾਅ ਵੀ ਆਇਆ, ਅਸੀਂ ਹਰ ਦੂਜੇ ਹਫ਼ਤੇ ਜਾਂ ਤੀਜੇ ਹਫ਼ਤੇ ਇਹਨਾਂ ਦੀ ਮੀਟਿੰਗ ਸਾਦੇ ਰਾਹ ਕਿਉਂ ਕੰਟੀਨਿਊਸ ਬੇਸਿਸ ਡਿਫਰੈਂਟ ਪ੍ਰੋਫੈਸ਼ਨ ਦੇ ਜਾਂ ਡਿਫਰੈਂਟ ਕਾਲਜਾਂ ਤੋਂ ਰਿਪਰੈਜ਼ੈਂਟੇਟਿਵ ਲਿਆ ਕੇ, ਤਾਂ ਜੋ ਨੈਟਵਰਕ ਜਿਹੜੀ ਆ ਉਹ ਹੁੰਦੀ ਰਹੇ। ਥੈਂਕ ਯੂ। ਮੈਂ ਫਿਰ ਇੱਕ ਕਹਾਂਗਾ, ਹਾਂ ਉਹ ਬੱਚੀ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਰਾਜਵੀਰ ਹੈ ਤੇ ਮੈਂ ਆਪਣੀ ਪਹਿਲਾਂ BSc IT ਕਰਕੇ ਆਈ ਸੀ ਡਿਸਟੈਂਸ ਤੋਂ ਇੰਡੀਆ ਤੋਂ, ਤੇ ਉਸ ਤੋਂ ਬਾਅਦ ਮੈਂ ਐਕਸਪੀਰੀਅੰਸ ਥੋੜਾ ਇਕੱਠਾ ਕੀਤਾ ਇਮੀਗ੍ਰੇਸ਼ਨ ਸਾਈਡ, ਤੇ ਮੇਰਾ ਉੱਧਰ ਵੀ ਇੰਟਰਸਟ ਹੈਗਾ। ਤੇ ਇੱਥੇ ਮੈਂ ਕੋਰਸ ਪ੍ਰੋਜੈਕਟ ਮੈਨੇਜਮੈਂਟ ਦਾ ਕਰ ਰਹੀ ਹਾਂ ਸੌਲਟ ਕਾਲਜ ਦੇ ਵਿੱਚ ਬਰੈਂਪਟਨ 'ਚ।
ਤੇ ਬਟ ਮੈਂ ਹੁਣ ਜਿਹੜਾ ਅਗਲਾ ਕੋਰਸ ਚੂਜ਼ ਕੀਤਾ ਹੈ ਉਹ ਮੇਰਾ ਸਪਲਾਈ ਚੇਨ ਦਾ ਤੇ ਮੇਰੀ ਆਫਰ ਲੈਟਰ ਵੀ ਆਈ ਹੋਈ ਹੈ। ਮੇਰੇ ਕੋਲ 2 ਆਫਰ ਲੈਟਰਸ ਨੇ ਤੇ ਮੈਂ ਕਨਫਿਊਜ਼ ਆ ਮੈਂ ਕਿਹਦੇ ਵਿੱਚ ਅਪਲਾਈ ਕਰਾਂ, ਕਿਉਂਕਿ ਮੇਰਾ ਇੰਟਰਸਟ ਇਮੀਗ੍ਰੇਸ਼ਨ ਵਾਲੀ ਸਾਈਡ ਵੀ ਹੈਗਾ, ਮੇਰੇ ਕੋਲ ਇਮੀਗ੍ਰੇਸ਼ਨ ਦੀ ਨੌਲੇਜ ਹੈ, ਮੇਰੇ ਕੋਲ ਸਾਲ ਦਾ ਐਕਸਪੀਰੀਅੰਸ ਹੈ ਇਮੀਗ੍ਰੇਸ਼ਨ ਦਾ। ਤੇ ਉਸ ਤੋਂ ਬਿਨਾਂ ਜੋ ਮੈਂ ਕੋਰਸ ਕਰ ਰਹੀ ਹਾਂ ਉਹਦੀ ਮੇਰੀ ਪਹਿਲਾਂ ਰਿਫਿਊਜ਼ਲ ਹੋਣ ਕਰਕੇ ਮੈਨੂੰ ਸੇਮ ਕੋਰਸ ਲੈਣਾ ਪਿਆ ਦੁਬਾਰਾ ਤੋਂ। ਸੋ ਮੈਨੂੰ ਹੈਲਥ ਵਾਲੀ ਸਾਈਡ ਵੀ ਇੰਟਰਸਟ ਹੈ। ਮੈਂ ਕਨਫਿਊਜ਼ ਆ ਕਿ ਮੈਂ ਇਹ ਵਾਲੇ ਕੋਰਸ ਦੇ ਵਿੱਚ ਅੱਗੇ ਅਪਲਾਈ ਕਰਦੀ ਹਾਂ ਸਪਲਾਈ ਚੇਨ ਦੇ ਵਿੱਚ, ਤਾਂ ਕੀ ਮੇਰੀ ਗਰੋ ਹੈਗੀ ਇਹਦੇ 'ਚ ਜਾਂ ਨਹੀਂ। ਇਸ ਸਵਾਲ ਦਾ ਜਵਾਬ ਦੇਣ ਦੇ ਅਸੀਂ ਕੁਆਲੀਫਾਈ ਹੈਗੇ ਇਹ ਤੁਹਾਡਾ ਪਰਸਨਲ ਡਿਸੀਜਨ ਹੈ ਨਾ। ਨਹੀਂ ਲਾਈਕ ਮੇਰਾ ਕੁਐਸਚਨ ਨਹੀਂ ਹੈ ਕਿ ਲਾਈਕ ਮੈਂ ਹਲੇ ਫੀਸ ਕਿਤੇ ਡਿਪੋਜ਼ਿਟ ਨਹੀਂ ਕਰਾਈ, ਮੇਰੇ ਕੋਲ 2 ਆਪਸ਼ਨਸ IPM ਦੀ ਵੀ ਹੈ ਤੇ ਮੇਰੇ ਕੋਲ ਲਾਈਕ ਸਪਲਾਈ ਚੇਨ ਦੇ ਵਿੱਚ ਵੀ ਹੈ। ਇਹਦੇ ਵਾਸਤੇ ਤੁਹਾਡੇ ਕੋਲ ਇੱਥੇ ਪ੍ਰੋਫੈਸ਼ਨਲ ਕਰੀਅਰ ਕਾਉਂਸਲਿੰਗ ਨੂੰ ਜਾ ਕੇ ਕਰ ਸਕਦੇ ਹੋ, ਉਹ ਪੂਰਾ ਇੱਕ ਟੈਸਟ ਹੁੰਦਾ ਵਾ, ਉਹਦੇ ਬੇਸਿਸ ਤੇ ਪਾਸ ਸਕਦੇ ਹੋ, ਉਹ ਤੁਹਾਨੂੰ ਦੱਸ ਦਿੰਦੇ ਆ। ਨਹੀਂ ਹੈ then you can hire a professional $50 and then ਤੁਸੀਂ ਉਹਨਾਂ ਕੋਲ ਵੀ ਉਹ ਚੀਜ਼ ਕਰ ਸਕਦੇ ਹੋ। ਬਟ ਐਟ ਦ ਐਂਡ ਦੇ ਡਿਸੀਜਨ ਤੁਹਾਡਾ ਹੀ ਹੈ ਜਿਵੇਂ ਦੱਸਿਆ, ਬਟ ਕਰੀਅਰ ਕਾਉਂਸਲਿੰਗ ਅਵੇਲੇਬਲ ਹੈ ਤੁਹਾਡੇ ਵਾਸਤੇ। ਤੁਸੀਂ ਇਹਨਾਂ ਦੇ ਨਾਲ ਅੱਜ ਦੀ ਮੀਟਿੰਗ ਤੋਂ ਬਾਅਦ ਜਾਂ ਅਸੀਂ ਅਗਲੇ ਜਿਹੜੀ ਮੀਟਿੰਗ ਕਰ ਰਹੇ ਹਾਂ, ਮੀਟਿੰਗ ਨਹੀਂ ਕਰ ਰਹੇ, ਉਹਦੇ ਵਰਕਸ਼ਾਪ ਹੈ, ਉਹ ਵਰਕਸ਼ਾਪ ਕਰ ਰਿਹਾ ਰੈਜ਼ੂਮੇ ਰਾਈਟਿੰਗ ਦੇ ਉੱਤੇ, ਉਦੋਂ ਤੁਸੀਂ ਆ ਕੇ ਫਿਰ ਪਬਲਿਕ ਇਨਫੋਰਮੇਸ਼ਨ ਸ਼ੇਅਰ ਕਰਾਂਗੇ, ਉਦੋਂ ਵਾਸਤੇ ਥੋੜਾ ਜਿਹਾ ਹੋਰ ਸਪੈਸੀਫਿਕ ਗੱਲ ਕਰ ਸਕਦੇ ਹੋ। ਪਰ ਇਦਾਂ ਦੇ ਸਵਾਲ ਦਾ ਜਵਾਬ ਅਸੀਂ ਸਲਾਹ ਹੀ ਦੇ ਸਕਦੇ ਹਾਂ, ਫਾਈਨਲ ਡਿਸੀਜਨ ਤੁਹਾਡਾ ਹੀ। ਹਾਂਜੀ ਹੋਰ ਜੀ ਕੋਈ ਬੱਚੀ ਕਿਸੇ ਨੇ ਬੋਲਣਾ ਹੋਵੇ ਬੋਲੋ, ਇੱਕ ਜਣੇ ਕੋਲ ਆਪਣੇ ਕੋਲ 10 ਮਿੰਟ ਨੇ, ਇੱਕ ਜਣਾ ਖੜਾ ਕਰੋ। ਆਓ ਦੇਖੋ ਜੀ ਉਹ ਪਿੱਛੇ ਦਿਓ ਮੈਂ ਆ ਦਿਓ ਉਹ ਤੇ ਬਹੁਤ ਖੜਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰਾ ਨਾਮ ਮੁਸਕਾਨ ਕੱਕੜ ਹੈ। ਮੈਂ ਸਤੰਬਰ ਇਨਟੇਕ ਇਸ 2023 ਇੱਕ ਮਿੰਟ ਜੀ ਪਲੀਜ਼ ਗੱਲਾਂ ਨਾ ਕਰੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰਾ ਨਾਮ ਮੁਸਕਾਨ ਕੱਕੜ ਹੈ। ਮੈਂ ਸਤੰਬਰ 2023 ਦੇ ਵਿੱਚ ਹੁਣੇ ਆਈ ਹਾਂ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ ਤੇ ਮੈਨੂੰ 2.5 ਮੰਥ ਹੋ ਗਿਆ ਕੋਈ ਵੀ ਸ਼ਿਫਟ ਕੋਈ ਵੀ ਜੌਬ ਨਹੀਂ ਮਿਲੀ। ਮੈਂ ਬਹੁਤ ਥਾਂ 'ਤੇ ਅਪਲਾਈ ਕੀਤਾ, ਬਰਮਟਨ, ਮਿਸਿਸਾਗਾ ਤੇ ਮਾਰਟਨ, ਸਾਰੇ ਐਂ ਕਹਿੰਦੇ ਕਿ ਰੈਫਰੈਂਸ ਕੋਈ ਹੈ ਨਹੀਂ, ਬਹੁਤ ਮਤਲਬ ਕੀਤਾ ਤੇ ਜੇ ਕੋਈ ਜੌਬ ਦਵਾ ਸਕਦਾ ਤਾਂ ਬਹੁਤ ਉਹਦਾ ਥੈਂਕ ਯੂ ਹੋਗਾ, ਕਿਉਂਕਿ ਨਵੰਬਰ ਦੇ ਵਿੱਚ ਸਾਡੇ ਕਾਲਜ ਵਾਲੇ ਨੇ ਕਿਹਾ ਵੀ ਫੀਸ ਪੇ ਕਰਨੀ ਹੈ ਤੇ ਤੁਹਾਨੂੰ ਪਤਾ ਹੀ ਹੈ ਕਿੰਨੇ ਖਰਚੇ ਹੋ ਜਾਂਦੇ। ਐਕਚੁਅਲੀ ਮੇਰਾ ਕਾਲਜ ਹੈਗਾ ਟੋਰਾਂਟੋ ਨਾਇਗਰਾ ਕਾਲਜ, ਸੋ ਜੇ ਕੋਈ ਜੌਬ ਦੀ ਰੈਫਰੈਂਸ ਆ ਸਕਦਾ ਬਹੁਤ ਥੈਂਕ ਯੂ। ਹਾਂਜੀ ਅਸੀਂ ਜੀ ਜਿਸ ਤਰ੍ਹਾਂ ਮੈਂ ਦੱਸਿਆ ਕਿ ਅਗਲੇ ਸੈਟਰਡੇ ਨੂੰ ਮੋਸਟ ਪ੍ਰੋਬਬਲੀ ਰੈਜ਼ੂਮੇ ਦੇ ਉੱਤੇ ਵਰਕਸ਼ਾਪ ਕਰਾਂਗੇ। ਇੱਥੇ ਸਾਡੇ ਕਮੇਟੀ ਦੇ ਹੀ ਮੈਂਬਰ ਹਨ ਅਮਰਜੀਤ ਸਿੰਘ, ਉਹ ਪਤਾ ਨਹੀਂ ਕਿੱਥੇ ਦੇ ਬਾਹਰ, ਉਹ ਆਪਣੀ ਇੰਪਲੋਇਮੈਂਟ ਏਜੰਸੀ ਰਨ ਕਰਦੇ ਨੇ 100% ਚਲੋ ਗਰੰਟੀ ਤੇ ਨਹੀਂ, ਪਰ ਉਹ ਅੰਮ੍ਰਿਤਪਾਲ ਸਿੰਘ, ਉਹਨਾਂ ਨੂੰ ਤੁਸੀਂ ਆਪਣਾ ਤੁਹਾਨੂੰ ਮਿਲ ਜਾਂਦਾ ਤੇ ਉਹਨਾਂ ਨੂੰ ਤੁਸੀਂ ਆਪਣਾ ਜ਼ਰੂਰ ਰੈਜ਼ਿਊਮੇ ਦੀ ਕਾਪੀ ਜਾਂ ਸਾਨੂੰ ਦੇ ਸਕਦੇ ਹੋ ਕਿਸੇ ਨੂੰ ਵੀ, ਅਸੀਂ ਉਹਨੂੰ ਫਾਰਵਰਡ ਕਰਕੇ ਤੁਹਾਨੂੰ ਫਾਲੋ ਕਰਾਂਗੇ। ਹਾਂਜੀ ਤੁਸੀਂ ਬੋਲੋ 2 ਮਿੰਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਨਾ ਮੈਂ ਰੋਜ਼ ਬਹੁਤ ਸਾਰੇ ਸਟੂਡੈਂਟਸ ਦੇ ਰੈਜ਼ੂਮੇ ਦੇਖਦੀ ਹਾਂ ਤੇ ਉਹ ਪਤਾ ਕੀ ਕਰਦੇ ਆ, ਜਦੋਂ ਉਹ ਰੈਜ਼ੂਮੇ ਦੇਣ ਆਉਂਦੇ ਆ ਤੇ ਜਿਹੜਾ ਉਹਨਾਂ ਦੇ ਨਾਲ ਆਂਦਾ ਜਿਹਦੇ ਕੋਲ ਆਲਰੇਡੀ ਜੌਬ ਆ, ਠੀਕ ਆ, ਉਹ ਆ ਕੇ ਗੱਲ ਕਰਦਾ ਇੰਸਟੈਡ ਆਫ ਕਿ ਉਹ ਪਰਸਨ ਦੂਜਾ ਜਿਹਦੇ ਕੋਲ ਆਲਰੇਡੀ ਜੌਬ ਹੈਗੀ ਆ ਉਹਨੂੰ ਤਾਂ ਗੱਲ ਕਰਨ ਦੀ ਜ਼ਰੂਰਤ ਨਹੀਂ ਆ, ਜਿਹੜਾ ਅਪਲਾਈ ਕਰ ਰਿਹਾ ਨਾ ਉਹਨੂੰ ਗੱਲ ਕਰਨ ਦੀ ਜ਼ਰੂਰਤ ਆ। ਤੇ ਦੂਸਰੀ ਜਦੋਂ ਤੁਸੀਂ ਨਾ ਰੈਫਰੈਂਸ ਯੂਜ਼ ਕਰਦੇ ਹੋ, ਤੁਸੀਂ ਦੇਖਦੇ ਹੋ ਜੀ ਪੰਜਾਬ 'ਚ ਮੈਂ ਮੈਕਡੋਨਲਡ 'ਚ ਕੰਮ ਕੀਤਾ ਰਾਈਟ, ਤੇ ਮੈਂ ਉੱਥੇ ਕੁਝ ਬਾਜ਼ਾਰ ਸਮਥਿੰਗ ਤੁਸੀਂ ਉਹ ਕੀਤਾ, ਬਟ ਮੇਕ ਸ਼ੋਰ ਜੇ ਤੁਸੀਂ ਐਕਸਪੀਰੀਅੰਸ ਦੇਖ ਰਹੇ ਹੋ ਉਹਦੀਆਂ ਡਿਊਟੀਜ਼ ਨਹੀਂ ਮੈਚ ਕਰਦੀਆਂ, ਤੁਸੀਂ ਹਮੇਸ਼ਾ ਉੱਥੇ ਜਿੱਦਾਂ ਤੁਸੀਂ ਫਸਟ ਇੰਟਰਵਿਊ ਲਈ ਚਲੇ ਵੀ ਜਾਂਦੇ ਹੋ ਨਾ ਤਾਂ ਤੁਸੀਂ ਉਹਦੇ ਲਈ ਸਟਕ ਹੋ ਜਾਂਦੇ ਹੋ ਜਦੋਂ ਉਹ ਤੁਹਾਨੂੰ ਤੁਹਾਡੀ ਜੌਬ ਟਾਈਟਲ ਦੇ ਅਕੋਰਡਿੰਗ ਕੁਐਸਚਨ ਪੁੱਛਦਾ ਹੈ, ਤਾਂ ਉਹ 'ਚ ਝੂਠ ਨਾ ਲਿਖਿਆ ਕਰੋ। ਹੁਣ ਮੈਂ ਇੰਨਾ ਸੋਚਿਆ ਨਹੀਂ ਕਿ ਮੈਂ ਕੀ ਕਹਿਣਾ ਚਾਹੁੰਦਾ ਸਾਰਿਆਂ ਨੂੰ, ਪਰ ਮੈਂ ਆਹ ਕਹੂੰਗਾ ਕਿ ਕੈਨੇਡਾ ਦੇ ਵਿੱਚ ਜਾਂਦੇ ਹਾਂ, I work through engineering. I sound like this, but ਮੈਂ ਪੱਗ ਬਣਦਾ ਹਾਂ, ਦਾੜੀ ਹੈਗੀ ਆ। ਸਾਰੇ ਇੱਧਰੋਂ ਵਾਲੇ ਮੇਰੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਸੀਗੇ, ਜਿਹੜੇ ਪੰਜਾਬੀ ਨੂੰ ਮੈਂ ਮਿਲਿਆ ਉਹ ਵੀ ਮੇਰੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਸੀਗੇ, because I was different from everybody. And so I spent a lot of time alone. ਮੈਂ ਇਕੱਲਾ ਬਹੁਤ ਰਿਹਾ, ਮਿਹਨਤ ਬਹੁਤ ਕਰਨੀ ਪਈ, ਪਰ ਫਿਰ ਵੀ ਮੈਂ ਇੱਧਰ ਆ ਕੇ ਬੈਠ ਕੇ ਸਾਰਿਆਂ ਨੂੰ ਸੁਣ ਕੇ ਇੱਦਾਂ ਲੱਗਦਾ ਹੈ ਕਿ ਮੈਨੂੰ ਪਤਾ ਹੀ ਨਹੀਂ ਕਿ ਅਕੇਲਾ ਰਹਿਣਾ ਦਾ ਮਤਲਬ ਕੀ ਹੈ। ਸੋ ਮੈਂ ਆ ਇੱਕ ਗੱਲ ਕਹੂੰਗਾ ਕਿ ਅਸੀਂ ਸਾਰੇ ਇੱਧਰ ਕਿਉਂ ਆਏ ਨੇ? ਅਸੀਂ ਸਿੱਖ ਨੇ,
ਅਸੀਂ ਸਿੱਖਣ ਲਈ ਆਏ ਹਾਂ। ਤੁਹਾਨੂੰ ਸਾਰਿਆਂ ਨੂੰ ਸੁਣ ਕੇ ਮੈਨੂੰ ਹੁਣ ਪਤਾ ਲੱਗ ਰਿਹਾ ਕਿ ਮੈਂ ਥੋੜ੍ਹਾ ਬਹੁਤਾ ਇੰਜੀਨੀਅਰਿੰਗ ਦੀ ਪ੍ਰੈਕਟਿਸ ਕੀਤੀ ਆ, ਮੈਂ ਹੁਣ ਕੀ ਕਰ ਸਕਦਾ। ਪਹਿਲਾਂ ਮੇਰੇ ਸੋਚ ਦੇ ਵਿੱਚ ਵੀ ਨਹੀਂ ਸੀਗਾ ਕਿ ਜ਼ਿੰਦਗੀ ਇੱਦਾਂ ਵੀ ਹੋ ਸਕਦੀ ਹੈ, that life can be so lonely। ਸੋ ਇੱਧਰ ਆ ਕੇ ਮੈਂ ਹੁਣ ਤੁਹਾਨੂੰ ਸਾਰਿਆਂ ਨੂੰ ਸੁਣ ਕੇ ਮੇਰੇ ਵਿੱਚ ਵੀ ਕਿ there is a fire ਅੱਗ ਮੇਰੇ ਵਿੱਚ ਆ। ਮੇਰਾ ਨਾਮ ਰਣਵੀਰ ਸਿੰਘ ਹੈ ਜੀ। ਇੱਕ ਮਿੰਟ ਪਲੀਜ਼ ਧਿਆਨ ਦਿਓ, ਮੈਂ ਤੁਹਾਡੇ ਲਈ ਆਇਆ ਹਾਂ। ਮੈਂ ਯੂਨਾਈਟਿਡ ਸਿੱਖ ਸੇਵਾਦਾਰ ਹਾਂ। ਮੇਰੇ ਪਿੱਛੇ ਬੈਨਰ ਲੱਗਾ, ਸਾਡੇ ਕੋਲ ਹੈਲਪਲਾਈਨ ਲਾਂਚ ਕੀਤੀ ਹੋਈ ਆ। ਤੁਹਾਨੂੰ 5-6 ਏਰੀਆ ਦੇ ਵਿੱਚ, ਚਾਹੇ ਵਰਕ ਪਲੇਸ 'ਤੇ ਪ੍ਰੋਬਲਮ ਆ, ਚਾਹੇ ਤੁਹਾਨੂੰ ਕੋਈ ਤੰਗ ਕਰ ਰਿਹਾ ਆ, ਚਾਹੇ ਮੈਂਟਲ ਹੈਲਥ ਦਾ ਇਸ਼ੂ ਆ, ਤੁਸੀਂ ਨੰਬਰ ਨੋਟ ਕਰ ਲਓ। 24/7 ਬਿਲਕੁਲ ਕੰਫੀਡੈਂਸ਼ੀਅਲ। 2-3 ਗੱਲਾਂ ਕਰਨੀਆਂ ਨੇ ਤੁਹਾਡੇ ਨਾਲ। ਤੁਸੀਂ ਪੜ੍ਹਨ ਲਈ ਆਏ ਹੋ, ਪਹਿਲਾ ਕੰਮ ਹੈ ਤੁਹਾਡਾ ਪੜ੍ਹਨਾ। ਪੜ੍ਹਨ ਤੋਂ ਬਾਅਦ ਗਵਰਨਮੈਂਟ 3 ਸਾਲ ਦਾ ਵਰਕ ਪਰਮਿਟ ਇਸੇ ਲਈ ਦਿੰਦੀ ਹੈ ਕਿ ਤੁਸੀਂ ਦੱਬ ਕੇ ਕੰਮ ਕਰੋ, ਕਮਾਈ ਕਰੋ, ਆਪਣੇ ਡੈਟ ਲਾਓ, ਤੇ ਉਹਦੇ ਵਿੱਚ ਹੀ ਤੁਹਾਡੇ ਕੋਲ ਆਪਰਚੁਨਿਟੀ ਹੁੰਦੀ ਹੈ ਕਿ ਤੁਸੀਂ ਪੱਕੇ ਹੋ ਜਾਓ। ਅਸੀਂ ਕਾਲਜਾਂ ਦੇ ਵਿੱਚ, ਅਲੱਗ-ਅਲੱਗ ਕਾਲਜਾਂ ਦੇ ਵਿੱਚ ਸੈਮੀਨਾਰ ਕਰਦੇ ਹਾਂ ਇਸੇ ਤਰੀਕੇ ਨਾਲ, ਜਿਵੇਂ ਬੱਚੇ ਨਵੇਂ ਹੁੰਦੇ ਨੇ। ਬਹੁਤ ਸਾਰੀਆਂ ਕਾਮਨ ਪ੍ਰੋਬਲਮ ਨੇ। ਇੱਕ ਪ੍ਰੋਬਲਮ ਇਹ ਹੈ ਕਿ ਸਾਨੂੰ ਜਗ੍ਹਾ ਨਹੀਂ ਮਿਲਦੀ ਰਹਿਣ ਲਈ। ਬਰੈਂਪਟਨ ਇੱਕ ਛੋਟਾ ਸ਼ਹਿਰ ਹੈ, ਇੱਥੇ ਜਿੰਨੇ ਘਰ ਨੇ ਉਨੇ ਹੀ ਨੇ। ਮਿਸਟਰ ਬਾਜਵਾ ਬੈਠੇ ਨੇ, ਅਸੀਂ ਸਾਰੇ ਰੀਅਲ estate ਦਾ ਕੰਮ ਕਰਦੇ ਹਾਂ। ਹੁਣ ਜੇ ਅਸੀਂ ਬਾਹਰੋਂ ਆਣ ਕੇ ਕਹਾਂਗੇ ਕਿ ਸਾਰਿਆਂ ਨੇ ਹੀ ਬਰੈਂਪਟਨ ਰਹਿਣਾ, ਤਾਂ ਇਟਸ ਨਾਟ ਪੋਸੀਬਲ। ਯੂ ਨੀਡ ਟੂ ਅੰਡਰਸਟੈਂਡ। ਦੂਜਾ ਹੈਗਾ ਅਕੋਮੋਡੇਸ਼ਨ। ਜਦੋਂ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਦੇ ਹੋ, ਹੁਣ ਤੁਸੀਂ ਆ ਗਏ ਹੋ, ਆਪਣੇ ਭੈਣ ਭਰਾਵਾਂ ਨੂੰ ਸਮਝਾਓ, ਜਿਸ ਦਿਨ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਦੇ ਹੋ ਉਸੇ ਦਿਨ ਆਪਣੇ ਲਈ ਅਕੋਮੋਡੇਸ਼ਨ ਲੱਭਣੀ ਸ਼ੁਰੂ ਕਰ ਦਿਓ। ਚਾਹੇ ਆਪਣੇ ਰਿਸ਼ਤੇਦਾਰ ਨੂੰ ਕਾਲ ਕਰੋ, ਚਾਹੇ ਆਪਣੇ ਕਿਸੇ ਸੀਨੀਅਰ ਨੂੰ ਕਾਲ ਕਰੋ, ਕਿਸੇ ਨੂੰ ਵੀ ਕਾਲ ਕਰੋ। ਇਹ ਨਹੀਂ ਕਿ ਏਅਰਪੋਰਟ ਦੇ ਉੱਤੇ ਹੁਣ ਸਾਨੂੰ ਲੈ ਜਾਓ ਜੀ, ਸਾਨੂੰ ਜਗ੍ਹਾ ਚਾਹੀਦੀ ਹੈ। ਇਟਸ ਨਾਟ ਪੋਸੀਬਲ। ਉਸ ਤੋਂ ਬਾਅਦ ਤੁਸੀਂ ਗੱਲ ਕੀਤੀ ਹੈ ਕੰਮ ਦੀ, ਰਿਹਾਇਸ਼ ਦੀ, ਕੰਮ ਦੀ। ਕੰਮ ਤੇ ਜਾਂਦੇ ਹੋ, ਕੋਈ ਕਿਰਾਏ ਤੇ ਜਗ੍ਹਾ ਲੈਂਦੇ, ਜਿਸ ਤਰ੍ਹਾਂ ਇਹਨੇ ਗੱਲ ਕੀਤੀ ਸੀ, ਹਰ ਚੀਜ਼ ਨੂੰ ਡਾਕੂਮੈਂਟ ਕਰੋ। ਚਾਹੇ ਟੈਕਸਟ ਮੈਸੇਜ ਕਰੋ, ਚਾਹੇ ਈਮੇਲ ਕਰੋ। ਜਿਹੜਾ ਲਾਅ ਆ ਟੈਨੈਂਟ ਬੋਰਡ ਦਾ, ਉਹ ਐਕਚੁਅਲੀ ਤੁਸੀਂ ਸਾਰਾ ਘਰ ਰੈਂਟ ਕਰਦੇ ਹੋ ਤਾਂ ਉਹ ਹੋਰ ਲਾਅ ਆ। ਜੇ ਤੁਸੀਂ ਰਹਿੰਦੇ ਹੋ ਕੰਬਾਈਨ ਸ਼ੇਅਰ ਕਰਕੇ ਤੇ ਹੋਰ ਲਾਅ ਆ, ਤੁਹਾਨੂੰ ਪਤਾ ਹੋਣਾ ਚਾਹੀਦਾ। ਬਟ ਕੋਈ ਵੀ ਡਾਕੂਮੈਂਟੇਸ਼ਨ ਤੋਂ ਬਗੈਰ ਕੋਈ ਕੰਮ ਨਾ ਕਰੋ, ਉਹ ਤੁਹਾਡੇ ਲਈ ਪ੍ਰੋਬਲਮ ਕ੍ਰੀਏਟ ਕਰਦਾ। ਉਸ ਤੋਂ ਅੱਗੇ ਪਿੱਛੇ ਨੰਬਰ ਸਾਡਾ ਲਿਖਿਆ ਹੋਇਆ, ਤੁਸੀਂ ਨੋਟ ਕਰਨਾ। ਪਿੱਛੇ ਬੈਨਰ ਲੱਗਾ ਹੈ, ਇਹ ਸਾਡਾ ਯੂਨਾਈਟਿਡ ਦਾ ਨੰਬਰ। ਮੈਂ 2 ਮਿੰਟ ਹੋਰ ਲੱਗਣੇ, ਮੈਂ ਤੁਹਾਡੇ ਮੈਂ ਇੱਕੋ ਮਿੰਟ ਲੈਣਾ ਤੁਹਾਡਾ। ਡਾਕੂਮੈਂਟੇਸ਼ਨ ਆਪਣੇ ਕੋਈ ਕੋਲ ਰੱਖੋ। ਜਿਹੜੇ ਵੀ ਡਾਕੂਮੈਂਟ ਨੇ ਤੁਹਾਡੇ ਕੋਲ, ਉਹਨਾਂ ਦੀ ਇੱਕ ਕਾਪੀ ਕਰਕੇ, ਚਾਹੇ ਤੁਹਾਡਾ ਉਹ ਸਟੱਡੀ ਪਰਮਿਟ ਹੈ, ਚਾਹੇ ਤੁਹਾਡਾ GIC ਅਕਾਊਂਟ ਹੈ, ਜਿੰਨੇ ਵੀ ਤੁਹਾਡੇ ਪਰਸਨਲ ਨੇ, ਉਹਨਾਂ ਦੀ ਇੱਕ ਕਾਪੀ ਬਣਾ ਕੇ ਆਪਣੇ ਪੇਰੈਂਟਸ ਨੂੰ ਦਿਓ। ਕਿਉਂਕਿ ਹੁਣ ਇੱਕ ਬੱਚੇ ਦੀ ਡੈਥ ਹੋਈ ਆ, ਜਦੋਂ ਉਹਦੇ ਲਈ ਸਭ ਕੁਝ ਕਰਨਾ ਸੀ, ਤੁਹਾਡਾ ਕਾਲਜ ਤੁਹਾਡੇ ਲਈ ਕੁਝ ਕਵਰੇਜ ਕਰਦਾ ਜੇ ਇਨ ਕੇਸ ਕੋਈ ਪ੍ਰੋਬਲਮ ਆ ਜਾਂਦੀ ਹੈ। ਤਾਂ ਜੇ ਤੁਹਾਡੇ ਕੋਲ ਉਹ ਪਾਲਿਸੀ ਹੈਗੀ ਹੈ ਕਾਲਜ ਵਾਲੀ ਕਿ ਤੁਹਾਨੂੰ ਕੀ ਕਵਰੇਜ ਮਿਲਦੀ ਹੈ, ਤੁਹਾਡੇ ਪੇਰੈਂਟਸ ਨੂੰ ਪਤਾ ਹੋਵੇਗਾ ਕਿ ਜੇ ਇਨ ਕੇਸ ਕੋਈ ਪ੍ਰੋਬਲਮ ਆ ਗਈ ਆ ਤਾਂ ਉਹ 'ਤੇ ਵਰਕ ਕੀਤਾ ਜਾ ਸਕਦਾ। ਹੁਣੇ ਰੀਸੈਂਟਲੀ ਸਤੰਬਰ 'ਚ ਆਇਆ ਹੋਇਆ ਬੱਚਾ ਨੋਵਾ ਸਕੋਸ਼ੀਆ 'ਚ, ਤੁਹਾਡੀ ਕਵਰੇਜ ਜਦੋਂ ਤੁਸੀਂ ਕਾਲਜ ਅਟੈਂਡ ਕਰਦੇ ਹੋ, ਕਲਾਸ ਅਟੈਂਡ ਕਰਦੇ ਹੋ, ਉਦੋਂ ਸ਼ੁਰੂ ਹੁੰਦੀ ਹੈ। ਉਹ ਮਹੀਨਾ ਪਹਿਲਾਂ ਆਇਆ ਸੀ, ਆਉਂਦਿਆਂ ਸਾਲ ਦਾ ਐਕਸੀਡੈਂਟ ਹੋਇਆ ਤੇ $15,000 ਉਹਨੂੰ ਬਿੱਲ ਦਿੱਤਾ ਹਸਪੀਟਲ ਨੇ, ਜਿਹੜਾ ਕਿ ਉਹਦੀ ਸਟੱਡੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ। ਸੋ ਇਹਨਾਂ ਗੱਲਾਂ ਦਾ ਧਿਆਨ ਰੱਖੋ। ਇਹਦੇ ਨਾਲ ਬਹੁਤ ਫਰਾਡ ਹੋ ਰਹੇ। ਤੁਹਾਨੂੰ ਕੋਈ ਕਹਿੰਦਾ ਜੀ ਕਿ ਆਜੋ ਤੁਹਾਨੂੰ ਮੈਂ ਰੈਂਟ ਦੇ ਦਾਂਗਾ, ਜਗ੍ਹਾ ਦੇ ਦਾਂਗਾ, ਤੁਸੀਂ ਕ੍ਰੈਡਿਟ ਕਾਰਡ ਦੇ ਦਿਓ। ਆਪਣਾ ਜੋ ਵੀ ਕਰਨਾ ਹੈ ਬੰਦੇ ਨੂੰ ਮਿਲਣ ਤੋਂ ਬਗੈਰ, ਉਸ ਤੋਂ ID ਲੈਣ ਤੋਂ ਬਗੈਰ ਕਿਸੇ ਤੇ ਕੋਈ ਵਿਸ਼ਵਾਸ ਨਹੀਂ ਕਰਨਾ, ਚਾਹੇ ਉਹ ਕਿਸੇ ਦੀ ਹੈ, ਚਾਹੇ ਉਹ ਮਾਰਕੀਟ ਪਲੇਸ ਹੈ। ਸੋ ਬਾਕੀ ਹੈਗਾ ਕਿ ਮੈਂ 2 ਉਦਾਹਰਨਾਂ ਜਿਹੜੀਆਂ ਤੁਹਾਨੂੰ ਸਿਰਫ ਅਸੀਂ ਪਿੰਡਾਂ ਤੋਂ ਆਏ ਹਾਂ। ਅਸੀਂ ਖੇਤਾਂ ਵਿੱਚ ਕੰਮ ਕਰੀਏ, ਮੰਨ ਲਓ ਝੋਨਾ ਲਾਇਆ ਤੇ ਅਸੀਂ ਗੀਲਾ ਕੱਢਣਾ ਹੈ, ਉਹ ਚੋਂ ਗੰਦ ਕੱਢਣਾ ਹੈ। ਅਸੀਂ ਉਸ ਬੰਦੇ ਨੂੰ ਕੰਮ ਤੇ ਲਗਾਉਂਦੇ ਹਾਂ ਜਿਹਨੂੰ ਇਹ ਫਰਕ ਪਤਾ ਹੋਵੇ ਕਿ ਝੋਨਾ ਆਇਆ ਤੇ ਗੀਲਾ ਆਇਆ। ਸੋ ਜਦ ਤੱਕ ਤੁਹਾਨੂੰ ਕੰਮ ਇਹਨਾਂ ਦਾ ਕੰਮ ਨਹੀਂ ਮਿਲਦਾ, ਕੰਮ ਹੈਗੇ ਨੇ, ਤੁਹਾਡੀ ਸਕਿੱਲ ਨਹੀਂ ਹੈਗੀ ਉਹਨਾਂ ਕੰਮਾਂ ਦੀ। ਕੈਨੇਡਾ ਨੇ ਤੁਹਾਡੇ ਲਈ ਚੇਂਜ ਨਹੀਂ ਹੋਣਾ। ਯੂ ਹੈਵ ਟੂ ਚੇਂਜ ਅਕੋਰਡਿੰਗ ਟੂ ਦਾ ਕੈਨੇਡੀਅਨ ਸਿਸਟਮ। ਇਹ ਤੁਹਾਨੂੰ ਆਪਣੇ ਦਿਮਾਗ 'ਚ, ਕੈਨੇਡਾ ਤੁਹਾਡੇ ਲਈ ਕਦੀ ਚੇਂਜ ਨਹੀਂ ਹੋਏਗਾ। ਯੂ ਨੀਡ ਟੂ ਚੇਂਜ। ਸੋ ਇਸ ਕਰਕੇ ਜੇ ਆਪਾਂ ਵਿਆਹ ਸ਼ਾਦੀਆਂ 'ਤੇ ਜਾਂਦੇ ਹਾਂ, ਆਪਾਂ ਵਿਆਹਾਂ ਸ਼ਾਦੀਆਂ ਦੇ ਉੱਪਰ ਇੱਥੇ ਵੀ ਪਿੱਛੇ ਵੀ ਅਸੀਂ ਘਰ ਦੇ ਵਿੱਚ ਕੰਮ ਕਰਨ ਵਾਲੀ ਲੇਡੀ ਵੀ ਬੁਲਾਈ ਹੈ ਨਾ, ਅਸੀਂ ਉਹਨੂੰ ਬੁਲਾਉਣੇ ਆ ਜਿਹੜੀ ਚੰਗੀ ਸਬਜ਼ੀ ਬਣਾ ਸਕਦੀ ਹੋਵੇ ਤੇ ਚੰਗੀਆਂ ਰੋਟੀਆਂ ਲਾ ਸਕਦੀ ਹੋਵੇ। ਦੈਟ ਮੀਨਸ ਇੱਥੇ ਵੀ ਤੁਹਾਡੀ ਕਦਰ ਆ ਜੇ ਤੁਹਾਨੂੰ ਕੁਝ ਆਉਂਦਾ ਤਾਂ, ਚਾਹੇ ਪੇਂਟਿੰਗ ਕਰੋ, ਚਾਹੇ ਤੁਸੀਂ ਵੈਲਡਿੰਗ ਕਰੋ, ਚਾਹੇ ਮਕੈਨਿਕ ਬਣੋ, ਚਾਹੇ ਰੈਸਟੋਰੈਂਟ 'ਤੇ ਕੰਮ ਕਰੋ, ਬਟ ਸਕਿੱਲ ਜ਼ਰੂਰ ਲਰਨ ਕਰੋ। ਸਕਿੱਲ ਤੋਂ ਬਗੈਰ ਕਿਸੇ ਨੇ ਕੰਮ ਨਹੀਂ ਦੇਣਾ। ਅਖੀਰ ਵਿੱਚ ਮੈਂ ਇਹੀ ਕਹਾਂਗਾ ਕਿ ਤੁਸੀਂ ਹਾਂਜੀ, ਬਾਕੀ ਗੁਰਦੁਆਰਾ ਸਾਹਿਬ ਦਾ ਮੈਨੇਜਮੈਂਟ ਦਾ ਧੰਨਵਾਦ। ਇਸ ਤਰੀਕੇ ਦੇ ਇਵੈਂਟ ਹੁੰਦੇ ਰਹਿਣਗੇ। ਤੁਸੀਂ ਨੰਬਰ ਲੈ ਸਕਦੇ ਹੋ। ਯੂਨਾਈਟਿਡ ਸਿੱਖ ਦਾ 24/7 ਤੁਹਾਡੇ ਤਿਆਰ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।